पंजाबी रेडियो यूएसए सुन रहे हो तुसी ते मैं हाँ प्रवीण शर्मा। प्रोग्राम खबर ते नज़र दे विच तुहाडा सारिਆਂ ਦਾ स्वागत है। प्रोग्राम ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ। ਉਸ ਤੋਂ ਬਾਅਦ ਵਧਾਂਗੇ ਕੁਝ ਅਹਿਮ ਖਬਰਾਂ ਵੱਲ ਤੇ ਜੁੜਾਂਗੇ ਮਿੰਟੂ ਗੁਰਸਰੀਗਾ ਜੀ ਦੇ ਨਾਲ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇ ਟਰਕੀਆਨਾ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਵਾਲੇ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੰਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼ ਆਇਲ ਚੇਂਜ ਕਰਾਉਣਾ ਹੈ, ਕਿਸੇ ਵੀ ਤਰ੍ਹਾਂ ਦਾ 에ਅਰ ਬ੍ਰੇਕ ਦਾ ਕੰਮ ਕਰਾਉਣਾ, ਨਵੇਂ ਪੁਰਾਣੇ ਟਾਇਰ ਐਕਸਚੇਂਜ ਕਰਨੇ ਆ ਤਾਂ ਨਿਮਾ ਸੋਹਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 559 800 0590। ਸੋ ਸਰੋਤਿਓ ਦਰਸ਼ਕੋ ਵਾਧੇ ਆ ਮਿੰਟੂ ਗੁਰਸਰੀਗਾ ਜੀ ਦੇ ਵੱਲ ਤੇ ਜਾਣਦੇ ਕੁਝ ਅਹਿਮ ਖਬਰਾਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ यूएसए ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਪਹਿਲੀ ਖਬਰ ਵੱਲ ਵਧ ਗਏ ਤੇ ਸੀਐਮ ਸਾਹਿਬ ਕਹਿ ਰਹੇ ਆ ਵੀ ਹੁਣ ਕਰਜ਼ੇ ਦਾ ਹਿਸਾਬ ਕਿਤਾਬ ਕਰਾਂਗੇ ਅਸੀਂ। ਬਿਲਕੁਲ ਜੀ। ਸੀਐਮ ਸਾਹਿਬ ਕਹਿੰਦੇ ਆ ਕਿ 3 ਲੱਖ ਕਰੋੜ ਰੁਪਏ ਦਾ ਤੁਸੀਂ ਕਰਜ਼ਾ ਚੁੱਕਿਆ ਤੇ ਕਰਜ਼ਾ ਚੁੱਕ ਕੇ ਘੱਲਿਆ ਕਿੱਧਰ ਹੈ ਜੀ। ਆਪਾਂ ਕਈ ਵਾਰ ਆਮ ਹੀ ਗੱਲ ਕਹਿੰਦੇ ਆ ਕਿ ਆੜਤ ਤੋਂ ਪੈਸੇ ਤੇ ਲੈ ਕੇ ਆਇਆ, ਤੂੰ ਕੀਤਾ ਕੀ, ਉਹਨਾਂ ਦਾ ਗਏ ਕਿੱਧਰ ਆ ਜੀ। ਹੁਣ ਬਈ ਫਿਰ ਜਵਾਕ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਕਈ ਵਾਰ ਕਿ ਮੈਂ ਇੱਥੋਂ ਪੋਪਲੇ ਲੈ ਲਏ, ਇੱਥੋਂ ਆਹ ਕਰ ਲਿਆ, ਬੱਸ ਦਾ ਕਿਰਾਇਆ ਇੰਨਾ ਲੱਗਿਆ, ਰਾਜ ਕੁਲਫੀ ਨੂੰ ਜੀ ਕੀਤਾ, ਆਈਸਕ੍ਰੀਮ ਨੂੰ ਜੀ ਕੀਤਾ, 1-2 ਸਮੋਸੇ ਖਾ ਲਏ ਵਗੈਰਾ ਵਾਕਿਆਤ। ਤਾਂ ਉਹ ਏਦਾਂ ਕਹਿ ਰਹੇ ਆ ਕਿ ਬਈ 3 ਲੱਖ ਕਰੋੜ ਰੁਪਈਆ ਜਿਹੜਾ ਕਰਜ਼ਾ ਚੜਿਆ ਵਾ ਪੰਜਾਬ ਤੇ, ਉਹ ਕਿੰਨ ਚੜਾਇਆ? ਜਿਹੜੀਆਂ ਸਰਕਾਰਾਂ ਪਿਛਲੀਆਂ ਸਨ। ਪਰ ਉਹਦਾ ਕੀਤਾ ਕੀ ਜੇ? ਮੈਨੂੰ ਇਹ ਪਤਾ ਲੱਗਣਾ ਚਾਹੀਦਾ ਬਈ ਕੀਤਾ ਕੀ ਹੈ, ਤੁਸੀਂ ਉਹਦਾ ਬਣਾਇਆ ਕੀ ਆ? ਸਕੂਲ ਬਣਾਏ ਆ, ਕਾਲਜ ਬਣਾਏ ਆ, ਕੀ ਬਣਾਇਆ ਕੀ, ਕੀਤਾ ਕੀ ਜੇ? ਕਹਿੰਦੇ ਕੁਛ ਪੈਸੇ ਉਧਰ ਪਹਾੜਾਂ ਦੇ ਲਾਗੇ ਪਏ ਆ, ਕੁਛ ਇੱਧਰ ਪਏ ਆ। ਮਤਲਬ ਕਿ ਕਾਫੀ ਉਹ ਕਹਿੰਦੇ ਆ ਕਿ ਜਿਹੜਾ ਕਰਜ਼ੇ ਦਾ ਇਹ ਨਾਂ ਆ, ਇਸ ਕਰਜ਼ੇ ਦੇ ਨਾਂ ਦੇ ਪਿੱਛੇ ਕੋਈ ਨਾ ਕੋਈ ਹੋਰ ਥਾਂ ਆ, ਇਹਦੀ ਜਾਂਚ ਕਰਕੇ ਰਿਕਵਰੀ ਕਰਾਂਗੇ। ਮਤਲਬ ਵੱਡੀ ਗੱਲ ਕਹਿ ਰਹੇ ਆ ਕਿ ਕਰਜ਼ਾ ਕਿਉਂ ਚੜਿਆ। ਵੈਸੇ ਇੱਕ ਮਿਸਾਲ ਬਣ ਜਾਏਗੀ ਪੂਰੇ ਭਾਰਤ ਦੇ ਵਿੱਚ ਜੀ। ਇਹ ਮਿਸਾਲ ਬਣ ਜਾਏਗੀ ਪੂਰੇ ਭਾਰਤ ਦੇ ਵਿੱਚ ਕਿ ਕਿਸੇ ਸਟੇਟ ਦੇ ਵਿੱਚ ਕਰਜ਼ੇ ਦੀ ਇਨਕੁਆਇਰੀ ਹੋਈ ਹੈ, ਬਈ ਕਰਜ਼ਾ ਗਿਆ ਤੇ ਗਿਆ ਕਿੱਥੇ, ਤਾਂ ਫਿਰ ਰਿਕਵਰੀ ਹੋਏਗੀ ਇਹਨਾਂ ਦੇ ਕੋਲੋਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਰਾਜ ਕਰਤਾ ਸਨ। ਤਾਂ ਹੁਣ ਇਹ ਮਿਸਾਲ ਕਦੋਂ ਬਣਦੀ ਹੈ ਪਤਾ ਨਹੀਂ ਹੈ, ਪਰ ਇੱਕ ਗੱਲ ਹੈ ਕਿ ਅੱਜ ਤੁਸੀਂ ਦੇਖੋਗੇ ਬਹੁਤ ਜ਼ਿਆਦਾ 2 ਮਾਮਲੇ ਚਰਚਿਤ ਸਨ। 2 ਮਾਮਲੇ ਕਿਹੜੇ ਚਰਚਿਤ ਸਨ? ਇੱਕ ਮਲੋਟ ਦੇ ਵਿੱਚ ਇਹਨਾਂ ਦੀ ਜਿਹੜੀ ਕਹਿ ਲਓ ਕਿ ਬਗਾਵਤ ਹੋਈ ਹੈ, ਇਹਨਾਂ ਦੇ ਕਾਰਕੁਨ ਮੰਤਰੀ ਦੀ ਕੋਠੀ ਦੇ ਗਾੜੀ ਧਰਨਾ ਲਾ ਕੇ ਬੈਠੇ ਆ, ਕੋਠੀ ਦੇ ਬੂਹੇ ਦੇ ਵਿੱਚ ਧਰਨਾ ਲਾਇਆ ਹੋਇਆ ਉਹਨਾਂ ਨੇ, ਬਹੁਤ ਵੱਡੀ ਖਬਰ ਸੀ। ਔਰ ਬਾਅਦ ਦੇ ਵਿੱਚ ਉਹਨਾਂ ਦੀ ਸਸਪੈਂਸ਼ਨ ਹੋ ਜਾਂਦੀ ਹੈ। ਉਹਦੇ ਤੇ ਵੀ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ, ਜਿਵੇਂ ਇਹਨਾਂ ਦੇ ਬੰਦੇ ਕਿਸੇ ਸਮੇਂ ਕਰਿਆ ਕਰਦੇ ਸਨ ਕਿ ਭਾਈ ਤੁਸੀਂ ਤੇ ਸਵਾਲ ਕਰਨ ਲਈ ਕਹਿੰਦੇ ਹੁੰਦੇ ਸੀਗੇ ਕਿ ਉਹ ਸਵਾਲ ਦੂਜਿਆਂ ਨੂੰ ਹੀ ਕਰਨੇ ਸਿਖਾਏ ਨੇ ਤੁਸੀਂ, ਤੁਹਾਨੂੰ ਕੋਈ ਨਹੀਂ ਸਵਾਲ ਕਰ ਸਕਦਾ ਜੀ। ਤਾਂ ਉਸ ਤੋਂ ਬਾਅਦ ਕਾਫੀ ਬਦਨਾਮੀ ਹੋਈ, ਬਦਨਾਮੀ ਹੁੰਦੀ ਆ ਹਮੇਸ਼ਾ ਇਹਨਾਂ ਗੱਲਾਂ ਦੇ ਵਿੱਚ। ਚਲੋ ਉਸ ਸਸਪੈਂਸ਼ਨ ਨੂੰ ਜਾਇਜ਼ ਠਹਿਰਾਇਆ ਇਹਨਾਂ ਨੇ, ਮੀਟਿੰਗਾਂ ਦਾ ਦੌਰ ਜਾਰੀ ਹੈ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਉਹ ਆ ਜਨਰਲ ਕੈਟਾਗਰੀ ਦਾ ਵਿਰੋਧ। ਤਾਂ ਇੱਥੇ ਕੀ ਹੈ ਕਿ ਇਹਨਾਂ ਨੇ ਜਿਹੜੀ ਬਿਜਲੀ ਮਾਫੀ ਲਿਆਂਦੀ ਹੈ 600 ਯੂਨਿਟ ਵਾਲੀ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਕ ਫਾਇਰ ਕਰਦੀ ਨਜ਼ਰ ਆਈ ਹੈ। ਮਸਲਨ ਜਿਵੇਂ ਇਹਨਾਂ ਨੇ ਕਹਿ ਦਿੱਤਾ ਕਿ ਜਨਰਲ ਕੈਟਾਗਰੀ ਵਾਲੇ ਜੇ 601 ਯੂਨਿਟ ਵੀ ਮਚਾਉਂਦੇ ਆ, 600 ਤੋਂ ਉੱਤੇ ਇੱਕ ਵੀ ਹੋ ਜਾਂਦੀ ਆ, ਤਾਂ ਉਹ ਪੂਰਾ ਬਿੱਲ ਪੇ ਕਰਨਗੇ। ਇਹਨਾਂ ਦੇ ਬਿਜਲੀ ਮੰਤਰੀ ਨੇ ਵੀ ਕਹਿ ਦਿੱਤਾ ਕਿ ਜੋ 600 ਯੂਨਿਟ ਕੰਜ਼ਿਊਮ ਕਰਨ ਜੋਗੇ ਆ ਤਾਂ ਬਿੱਲ ਕਿਉਂ ਨਹੀਂ ਪੇ ਕਰ ਸਕਦੇ। ਤਾਂ ਇੱਥੇ ਜਿਹੜੇ ਜਨਰਲ ਕੈਟਾਗਰੀ ਵਾਲੇ ਆ ਉਹ ਵੀ ਬਹੁਤ ਜ਼ਿਆਦਾ ਰੌਲਾ ਪਾ ਰਹੇ ਆ। ਤਾਂ ਇਹ 2 ਐਸੇ ਮੁੱਦੇ ਸੀਗੇ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਅੱਜ ਘਿਰੀ ਪਈ ਸੀ। ਅਚਾਨਕ ਫਿਰ ਤੁਹਾਨੂੰ ਪਤਾ ਹੀ ਹੈ ਨਰਿੰਦਰ ਮੋਦੀ ਦੇ ਸਟਾਈਲ ਦੇ ਵਿੱਚ ਬੈਟਿੰਗ ਕਰਨ ਵਾਲੇ ਭਗਵੰਤ ਮਾਨ
ਇੱਕ ਚੌਕਾ ਮਾਰਦੇ ਆ। ਤੇ ਚੌਕਾ ਕੀ ਆ ਕਿ ਅਸੀਂ ਬਈ ਕਰਜ਼ੇ ਦੀ ਕਰਾਵਾਂਗੇ ਜਾਂਚ ਤੇ ਫਿਰ ਉਸ ਤੋਂ ਬਾਅਦ ਰਿਕਵਰੀ ਕਰਾਂਗੇ। ਚਲੋ ਇਹ ਖਬਰ ਜਿਹੜੀ ਆ ਦੂਜੀਆਂ ਦੋ ਖਬਰਾਂ ਨੂੰ ਥੱਲੇ ਕਰਕੇ ਉੱਤੇ ਆ ਗਈ। ਤਾਂ ਇੱਕ ਵੱਡੀ ਚੀਜ਼ ਹੋਰ ਵੀ ਆ ਕਿ ਦੇਖੋ ਹੁਣ ਚਲੋ ਬਿਜਲੀ ਦੀ ਜਿਹੜੀ ਡਿਬੇਟ ਹੋਣੀ ਚਾਹੀਦੀ ਉਹ ਤੇ ਹੁੰਦੀ ਨਹੀਂ ਹੋ ਰਹੀ ਹਾਂਜੀ ਕਿ ਬਿਜਲੀ ਆਏਗੀ ਕਿੱਥੋਂ। ਸਭ ਤੋਂ ਵੱਡਾ ਸਵਾਲ ਹੈ ਕਿ ਬਿਜਲੀ ਆਏਗੀ ਕਿੱਥੋਂ, ਜਿਹੜਾ ਸਵਾਲ ਮੈਂ ਪਿਛਲੇ 2 ਸਾਲ ਤੋਂ ਕਰ ਰਿਹਾ ਕਿ ਤੁਹਾਡਾ ਪਾਵਰ ਕ੍ਰਾਈਸਿਸ ਹੱਲ ਕਿਸ ਤਰ੍ਹਾਂ ਹੋਏਗਾ। ਉਹ ਤੇ ਇੱਥੇ ਕੋਈ ਡਿਬੇਟ ਕਰਕੇ ਨਹੀਂ ਰਾਜ਼ੀ, ਚਲੋ ਉਹ ਨਾ ਕਰੇ। ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ 500 ਕਰੋੜ ਰੁਪਈਏ ਦਾ ਟੈਂਡਰ ਹੁਣੇ ਹੀ ਖੋਲਿਆ ਪਾਵਰਕਾਮ ਨੇ। ਠੀਕ ਹੈ। ਕਿੰਨੇ ਦਾ? 500 ਕਰੋੜ ਦਾ ਟੈਂਡਰ। ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਵੱਡੀਆਂ ਫਰਮਾਂ ਹੁੰਦੀਆਂ ਜਾਂ ਸੰਸਥਾਨ ਹੁੰਦੇ ਆ, ਉਹ ਜਦੋਂ ਬੋਰੋ ਕਰਦੇ ਆ ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਟੈਂਡਰ ਖੋਲ ਦਿੰਦੇ ਆ ਜਿਹੜੇ ਵਿੱਤੀ ਸੰਸਥਾਨ ਹੁੰਦੇ ਆ ਕਿ ਬਾਈ ਸਾਨੂੰ ਕਰਜ਼ਾ ਚਾਹੀਦਾ ਹੈ, ਕਿਹੜਾ ਦੇਵੇਗਾ ਸਸਤੀ ਦਰ ਤੇ। ਤਾਂ ਬੈਂਕਾਂ ਦੇ ਵਿੱਚ, ਕਿਉਂਕਿ ਬੈਂਕਾਂ ਦਾ ਕਾਰੋਬਾਰ ਤੇ ਕਰਜ਼ਿਆਂ ਦੇ ਸਿਰ ਤੇ ਹੀ ਚੱਲਦਾ ਹੈ, ਬਿਲਕੁਲ। ਤਾਂ 500 ਕਰੋੜ ਦਾ ਇਹਨਾਂ ਨੇ ਹੁਣੇ ਟੈਂਡਰ ਖੋਲਿਆ ਕਿ ਹਾਂ ਬਾਈ ਆਜੋ। ਤਾਂ ਇਹ ਕਰਜ਼ਾ ਕਾਹਦੇ ਵਿੱਚ ਜਾਏਗਾ? ਇਹ ਕਿਹਦੇ ਲਈ ਜੋੜੋਗੇ ਤੁਸੀਂ ਕਰਜ਼ਾ? ਤਾਂ ਦੂਸਰੇ ਪਾਸੇ 5000 ਕਰੋੜ ਰੁਪਈਏ ਦਾ ਯਕਦਮ ਤੁਸੀਂ ਬੋਝ ਪਾ ਦਿੱਤਾ। ਰੈਵਨਿਊ ਕਿੰਨਾ ਵਧੇਗਾ ਤੁਹਾਡਾ? ਕੀ ਹਿਸਾਬ ਕਿਤਾਬ ਹੋਏਗਾ? ਤਾਂ ਜੇ ਤੁਸੀਂ ਰਾਜ ਕਰਦੇ ਹੋ 5 ਸਾਲ ਤਾਂ ਕੀ ਤੁਸੀਂ ਬੋਰੋ ਨਹੀਂ ਕਰੋਗੇ? ਜੇ ਕਰੋਗੇ ਤਾਂ ਕੀ ਉਹਨੂੰ ਕਹਿ ਲਓ ਕਿ ਕਰਜ਼ੇ ਦੀ ਸ਼੍ਰੇਣੀ 'ਚ ਰੱਖੋਗੇ ਜਾਂ ਕਿਸੇ ਹੋਰ ਸ਼੍ਰੇਣੀ 'ਚ ਰੱਖੋਗੇ? ਕਰਜ਼ਾ ਤੇ ਲੈਣਾ ਪੈਂਦਾ। ਪਰ ਇੰਨਾ 3 ਲੱਖ ਕਰੋੜ ਦਾ ਕਰਜ਼ਾ ਉਹ ਲੈ ਕੇ ਕਿਸੇ ਨੇ ਵਰਤਿਆ ਹੀ ਨਹੀਂ। ਇਹ ਬੜਾ ਵੱਡਾ ਸਵਾਲ ਆ। ਤੇ ਜੇ ਮਤਲਬ ਕਿ ਹੇਰ ਫੇਰ ਹੋਈ ਹੈ, ਉਹਦੀ ਰਿਕਵਰੀ ਕਿਸ ਤਰ੍ਹਾਂ ਹੋਏਗੀ? ਕਿਹੜੇ ਇੱਕ ਬੰਦੇ ਕੋਲ ਹੋਏਗੀ? ਚੀਫ ਮਿਨਿਸਟਰ ਕੋਲ ਹੋਏਗੀ, ਵਿੱਤ ਸੈਕਟਰੀ ਕੋਲ ਹੋਏਗੀ, ਚੀਫ ਸੈਕਟਰੀ ਕੋਲ ਹੋਏਗੀ? ਇਹ ਹਾਲੇ ਕਹਿ ਲਓ ਕਿ ਧੁੰਦੂਘਾਰੇ ਦੇ ਵਿੱਚ ਹੀ ਆ, ਜੇ ਕੁਝ ਵੀ ਇਹਦੇ 'ਚ ਸਪਸ਼ਟਤਾ ਨਹੀਂ ਹੈ। ਜੀ ਜੀ। ਅੱਛਾ ਮਿੰਟੂ ਜੀ, ਕਾਂਗਰਸ ਪ੍ਰਧਾਨ ਅੱਜ ਕੱਲ੍ਹ ਬੜੇ ਐਕਟਿਵ ਨੇ, ਕੇਜਰੀਵਾਲ ਨੂੰ ਘੇਰਾ ਪਾਇਆ ਦੱਸਦੇ। ਅੱਛਾ ਦੇਖੋ ਗੱਲ ਕੀ ਹੈ ਕਿ ਤੁਹਾਨੂੰ ਪਤਾ ਹੀ ਹੈ ਰਾਜਾ ਵੜਿੰਗ ਵੈਸੇ ਐਕਟਿਵ ਰਹਿੰਦੇ ਨੇ। ਰਾਜਾ ਵੜਿੰਗ ਪੂਰੇ ਐਕਟਿਵ ਹੀ ਨਜ਼ਰ ਆਉਂਦੇ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ। ਉਹ ਵੈਸੇ ਤੇ ਐਕਟਰ ਵੀ ਕਈ ਵਾਰ ਨਜ਼ਰ ਆਉਂਦੇ ਨੇ, ਉਹਨਾਂ ਦੇ ਵਿੱਚ ਐਕਟਰ ਵੀ ਛੁਪਿਆ ਲੱਗਦਾ ਕਿਤੇ। ਐਸੇ ਕੱਪੜੇ ਪਾਣੇ, ਫਿਲਮੀ ਸਟਾਰਾਂ ਦੇ ਨਾਲ ਪੋਜ਼ ਦੇਣੇ, ਤੇ ਮਤਲਬ ਕਿ ਖਾਸਾ ਉਹਨਾਂ ਦਾ ਰੁਝਾਨ ਹੈ। ਮੈਨੂੰ ਲੱਗਦਾ ਕਿ ਬਹੁਤ ਜਲਦੀ ਕੋਈ ਨਾ ਕੋਈ ਪਟਾਕਾ ਪਾ ਦਿੰਦੇ ਜੇਕਰ ਸਰਕਾਰ ਰਿਪੀਟ ਹੋ ਜਾਂਦੀ। ਹੋ ਸਕਦਾ ਸੀ ਹੀਰੋ ਵੀ ਆ ਜਾਂਦੇ। ਹਲੇ ਅਭੀ ਤੋਂ ਮੈਂ ਜਵਾਨ ਹੂੰ ਤੇ ਅਭੀ ਤੋਂ ਮੈਂ ਜਵਾਨ, ਗਲੈਮਰ ਖਿੱਚਦਾ। ਹਾਂਜੀ ਇਹ ਤੇ ਹੈ। ਵੈਸੇ ਵੀ ਉਹਨਾਂ ਦੀ ਤੁਹਾਨੂੰ ਪਤਾ ਮਿੱਤਰਤਾ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ। ਬਿਲਕੁਲ, ਇਹ ਤਾਂ ਸਹੀ ਹੈ। ਬਹੁਤ ਤਗੜੇ ਬੰਦਿਆਂ ਨਾਲ ਉਹਨਾਂ ਦੀ ਸਾਂਝ ਵੀ ਹੈਗੀ ਜੀ। ਖੈਰ ਦੇਖੋ ਐਕਟਿਵ ਨਜ਼ਰ ਆ ਰਹੇ ਨੇ ਤੇ ਐਕਟਿਵ ਹੋਣਾ ਵੀ ਪਵੇਗਾ ਕਿਉਂਕਿ ਪ੍ਰਧਾਨਗੀ ਦਾ ਮਸਲਾ ਹੈ। ਨਿਗਮ ਚੋਣ ਆ ਜਾਣਗੀਆਂ, ਫਿਰ ਉਸ ਤੋਂ ਬਾਅਦ 2024 ਦਾ ਇਲੈਕਸ਼ਨ ਆ ਜਾਏਗਾ। ਤਾਂ ਦੇਖੋ ਹਰ ਪੈਰ ਤੇ ਤੁਹਾਡੇ ਇਮਤਿਹਾਨ ਹੁੰਦੇ, ਤੇ ਜਿਹੜੇ ਇਮਤਿਹਾਨ ਹੁੰਦੇ ਆ ਫਿਰ ਉਹਦੇ ਵਿੱਚ ਤੁਹਾਡੀ ਕਾਬਲੀਅਤ ਪਰਖੀ ਜਾਂਦੀ ਆ। ਔਰ ਜਦੋਂ ਤੁਸੀਂ ਕਿਸੇ ਟੀਮ ਦੇ ਕੈਪਟਨ ਹੁੰਦੇ ਹੋ, ਕਿਸੇ ਜਥੇਬੰਦੀ ਦੇ ਲੀਡਰ ਹੁੰਦੇ ਹੋ, ਤਾਂ ਫਿਰ ਉਹ ਜਿੱਤ ਜਿਹੜੀ ਆ ਤੁਹਾਨੂੰ ਕਾਮਯਾਬੀ ਤਾਂ ਹੀ ਮਿਲਦੀ ਹੈ ਜੇ ਤੁਹਾਡੀ ਟੀਮ ਵਧੀਆ ਹੋਏਗੀ। ਤਾਂ ਟੀਮ ਵਧੀਆ ਤਾਂ ਹੀ ਹੋਏਗੀ ਜੇ ਟੀਮ ਪਹਿਲਾਂ ਇਕਜੁੱਟ ਹੋਏਗੀ। ਸੋ ਇਕਜੁੱਟਤਾ ਦਾ ਕਿਤੇ ਨਾ ਕਿਤੇ ਯਤਨ ਕਰਦੇ ਪਏ ਆ। ਕਾਮਯਾਬੀ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਇਸ ਵੇਲੇ ਆਢਾ ਲੱਗਿਆ ਹੋਇਆ ਸੱਤਾਧਾਰੀਆਂ ਦੇ ਨਾਲ। ਹੋਇਆ ਕੀ ਸੀਗਾ ਕਿ ਕੁਝ ਦਿਨ ਪਹਿਲਾਂ ਜਾਂ ਕਹਿ ਲਓ ਬੀਤੇ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਮਾਮਲਾ ਜਿਹੜਾ ਸਾਹਮਣੇ ਲਿਆਂਦਾ ਸੀ। ਅਰਵਿੰਦ ਕੇਜਰੀਵਾਲ ਨੇ ਆਖਿਆ ਸੀਗਾ ਕਿ ਰਾਜ ਦੇ ਵਿੱਚ ਹੁਣ ਸਾਡੀ ਸਰਕਾਰ ਬਣ ਗਈ, ਯਾਨੀ ਪੰਜਾਬ ਦੇ ਵਿੱਚ, ਤੇ ਜਿਹੜੇ ਪੰਜਾਬ ਨੂੰ ਲੁੱਟ ਰਹੇ ਸੀਗੇ ਮਾਫੀਆ ਵਾਲੇ, ਹੁਣ ਉਹਨਾਂ ਨੇ ਸਾਨੂੰ ਅਪਰੋਚ ਕਰਨਾ ਚਾਲੂ ਕਰ ਦਿੱਤਾ ਹੈ ਜੀ। ਮੈਨੂੰ ਸੀਐਮ ਮਾਨ ਨੂੰ, ਮੰਤਰੀਆਂ ਨੂੰ, ਵਿਧਾਇਕਾਂ ਨੂੰ, ਪਾਰਟੀ ਦੇ ਹੋਰ ਜਿਹੜੇ ਨੇਤਾ ਹੈ ਇਹਨਾਂ ਨੂੰ ਸੰਪਰਕ ਕੀਤਾ ਗਿਆ। ਮਾਫੀਆ ਨੇ ਪੁੱਛਿਆ ਕਿ ਦੱਸੋ ਤੁਹਾਡਾ ਸਿਸਟਮ ਕਿਵੇਂ ਚੱਲਦਾ ਹੈ, ਕਿਸ ਨੂੰ ਪੈਸਾ ਦੇਣਾ ਹੁੰਦਾ ਹੈ, ਕਿਵੇਂ ਦੇਣਾ ਹੁੰਦਾ ਹੈ, ਕੀ ਕਰਨਾ ਹੁੰਦਾ ਹੈ। ਤਾਂ ਕੇਜਰੀਵਾਲ ਨੇ ਕਿਹਾ ਮੈਂ ਸਭ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰੋ, ਵਰਨਾ ਸਭ ਨੂੰ ਜੇਲ੍ਹ ਭੇਜ ਦਿਆਂਗਾ। 1 ਮਹੀਨੇ ਦੇ ਅੰਦਰ ਹੀ ਸਭ ਠੀਕ ਹੋ ਗਿਆ, ਮਤਲਬ ਕਿ ਸਭ ਅੱਛਾ। ਵੈਸੇ ਹੁਣ ਕੰਟਰਾਡਿਕਸ਼ਨ ਲੱਭਣੀ ਹੋਵੇ ਨਾ, ਅੱਜ ਹੀ ਇਹਨਾਂ ਦੇ ਇੱਕ MLA ਨੇ ਮੁੱਖ ਮੰਤਰੀ ਨਾਲ ਮਿਲਣੀ ਤੋਂ ਬਾਅਦ ਕਿਹਾ ਕਿ ਮੈਂ ਨਹੀਂ ਕਹਿੰਦਾ ਕਿ 100% ਕਰਪਸ਼ਨ ਬੰਦ ਹੋ ਗਈ, ਠੀਕ ਹੈ ਦਬਕਾ ਹੈ, ਡਰ ਰਿਹਾ, ਪਰ ਹਾਲੇ ਵੀ ਕਰਪਸ਼ਨ ਹੈ। ਇਹ ਕਹਿੰਦੇ ਕਿ ਸਭ ਠੀਕ ਹੋ ਗਿਆ।
ਜੀ ਇੱਕ ਹੁੰਦਾ ਕੁਛ ਠੀਕ ਹੋ ਗਿਆ, ਕੁਛ ਹੱਦ ਤੱਕ ਠੀਕ ਹੋ ਗਿਆ, ਇੱਕ ਹੁੰਦਾ ਸਭ ਕੁਛ ਓਕੇ ਆ। ਤਾਂ ਇਹ ਕਹਿੰਦੇ ਕਿ ਸਭ ਕੁਛ ਠੀਕ ਹੋ ਗਿਆ। ਹੁਣ ਰਾਜਾ ਵੜਿੰਗ ਕਹਿੰਦਾ ਕਿ ਮਾਫੀਆ ਕਿਹੜਾ ਬਈ? ਹੁਣ ਜਦੋਂ ਤੁਹਾਨੂੰ ਅਪਰੋਚ ਹੀ ਕਰ ਲਿਆ ਕਿਸੇ ਨੇ ਹੂੰ ਕਿ ਬਈ ਕਿਵੇਂ ਆ, ਲੈਣਾ ਰਾਸ਼ਨ ਪਾਣੀ, ਜੀ ਤਾਂ ਹੁਣ ਤੇ ਨਾਂ ਦੱਸ ਦਿਓ ਨਾ ਉਸ ਮਾਫੀਏ ਦਾ, ਜੀ ਚੱਕ ਦਿਓ ਟਾਈਮ ਉਹਦਾ। ਇਹ ਵੈਸੇ ਤੇ ਦੇਖੋ ਇਹ ਸ਼ੋਰਟੀਬਾਜ਼ੀ ਆ। ਮਾਫੀਆ ਵਾਲੇ ਏਡੇ ਕਮਲੇ ਆ ਕਿ ਉਹ ਸਿੱਧਾ ਮੈਨੂੰ ਦੱਸੋ ਸੀਐਮ ਨੂੰ ਫੋਨ ਕਰੇਗਾ ਕੋਈ? ਹੂੰ ਹੈ ਕੋਈ ਏਡਾ ਮੈਂਟਲ ਕੇਸ? ਜੀ ਪਾਗਲਖਾਨੇ ਦੇ ਵਿੱਚੋਂ ਵੀ ਇਹ ਉਹ ਜੀ ਮੈਨੂੰ ਨਹੀਂ ਲੱਗਦਾ ਕਿ ਫੋਨ ਕਾਲ ਆ ਜਾਏਗੀ। ਅੱਛਾ ਸੀਐਮ ਇੱਥੇ ਆ ਤੇ ਫਿਰ ਅਰਵਿੰਦ ਕੇਜਰੀਵਾਲ ਨੂੰ ਕਿਹਨੇ ਫੋਨ ਕਰਨਾ ਆ? ਹੂੰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਹੁੰਦੀ। ਅੱਛਾ ਇਹਨਾਂ ਦੇ ਦਾਅਵੇ ਤੇ ਇਸ ਤਰ੍ਹਾਂ ਦੇ ਹੀ ਹੁੰਦੇ ਆ, ਕਦੇ ਕਹਿੰਦੇ ਇੰਨੇ ਮੰਤਰੀ ਸਾਡੇ ਆ ਜਾਣੇ ਆ ਕਾਂਗਰਸ ਦੇ ਵਿੱਚੋਂ, ਕਦੇ ਕਹਿੰਦੇ ਇੰਨੇ ਵਿਧਾਇਕ ਟੁੱਟ ਕੇ ਆ ਰਹੇ ਆ ਜੀ ਸਾਡੇ ਵਿੱਚ। ਜੀ ਇਸ ਤਰ੍ਹਾਂ ਦੀ ਸ਼ੁਰਲੀਬਾਜ਼ੀ ਦੇ ਵਿੱਚ ਮੁਹਾਰਤ ਇਹਨਾਂ ਦੀ ਹੈਗੀ ਆ। ਪਰ ਗੱਲ ਇਹ ਆ ਕਿ ਜੇ ਮੰਨ ਲਓ ਸੱਚੀਓ ਤੁਹਾਨੂੰ ਅਪਰੋਚ ਕੀਤਾ ਮਾਫੀਏ ਦਾ, ਤਾਂ ਫਿਰ ਤਾਂ ਤੁਹਾਡਾ ਮਸਲਾ ਹੀ ਹੱਲ ਹੋ ਗਿਆ। ਤੁਸੀਂ ਮਾਫੀਆ ਦਾ ਰੌਲਾ ਪਾ ਕੇ ਇੱਥੋਂ ਤੱਕ ਪਹੁੰਚੇ ਹੋ, ਤੇ ਮਾਫੀਆ ਤੇ ਆਪਣੇ ਆਪ ਹੀ ਫਿਰ ਤੁਹਾਡੇ ਘਰ ਆ ਗਿਆ। ਆ ਵੈਲ ਮੁਝੇ ਮਾਰ ਤੇ ਚੱਕ ਦਿਓ ਟਾਈਮ, ਚੱਕ ਦਿਓ ਫੱਟਾ, ਨੱਪ ਦਿਓ ਕਿੱਲੀ, ਫਿਰ ਕੀ ਕਹਿੰਦੇ ਜੇ? ਹੂੰ ਇੱਕ ਵਾਰੀ ਧੌਣ ਤੇ ਗੋਡਾ ਰੱਖ ਦਿਓ, ਜੀ ਧੌਣ ਤੇ ਗੋਡਾ ਰੱਖ ਦਿਓ ਨਾ, ਟਾਈਮ ਚੱਕ ਦਿਓ ਉਹਨਾਂ ਦਾ, ਕਿਹਨੂੰ ਡੀਕਦੇ ਜੇ ਫਿਰ? ਬਿਲਕੁਲ ਸੋ ਇਸ ਕਰਕੇ ਹੁਣ ਪਤਾ ਨਹੀਂ ਕਿਹੜਾ ਮਾਫੀਆ ਸੀਗਾ। ਰੇਤ ਮਾਫੀਆ ਸੀ, ਬੱਸ ਮਾਫੀਆ ਸੀ, ਟਰੱਕ ਮਾਫੀਆ ਸੀ। ਮਾਫੀਏ ਵੀ ਕਈ ਕਿਸਮ ਦੇ ਆ, ਤੇ ਇੱਥੇ ਤੇ ਫਰੌਤੀ ਵਾਲਾ ਵੀ ਮਾਫੀਆ। ਹੁਣ ਜਿਵੇਂ ਬਿਹਾਰ ਦੇ ਵਿੱਚ ਇਹ ਸਭ ਕੁਝ ਚੱਲਿਆ ਸੀਗਾ, ਉਹੀ ਕੁਝ ਵਸੂਲੀ ਵਾਲਾ ਵੀ ਇੱਥੇ ਚੱਲਦਾ ਪਿਆ। ਕਿ ਕਿਤੇ ਵਸੂਲੀ ਵਾਲਿਆਂ ਨੇ ਤਾਂ ਨਹੀਂ ਕੀਤਾ ਕਿ ਅਸੀਂ ਗਾਇਕਾਂ ਗੂਕਾਂ ਤੋਂ, ਕਲਾਕਾਰਾਂ ਤੋਂ ਮਤਲਬ ਕਿ ਜਾਂ ਹੋਰ ਥੋੜਾ ਜਿਹਾ ਘੇਰਾ ਵਸੀ ਕਰ ਲਈਏ, ਵਸੂਲੀ ਕਰ ਲਿਆ ਕਰੀਏ, ਤੇ ਕਿਵੇਂ ਥੋੜਾ ਬਹੁਤਾ ਤੁਹਾਨੂੰ ਲੱਸੀ ਪਾਣੀ ਲਾ ਦਿਆ ਕਰੀਏ। ਜੀ ਉਹ ਕਿਹੜਾ ਮਾਫੀਆ ਹੈ ਇਹ ਤੇ ਜ਼ਰੂਰ ਦੱਸੋ। ਤੇ ਜੇ ਤੁਹਾਡੇ ਤੱਕ ਆ ਗਿਆ ਉਹ, ਕਿਹਨੂੰ ਉਡੀਕਦੇ ਜੇ? ਚੁੱਕ ਕੇ ਅੰਦਰ ਮਾਰੋ। ਹੂੰ ਬਿਲਕੁਲ ਬਿਲਕੁਲ। ਅੱਛਾ ਮਿੰਟੂ ਜੀ, ਜਿਹੜੇ ਸੀਐਮ ਨੂੰ ਮਿਲੇ ਵਿਧਾਇਕਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ, ਉਹ ਇਹੀ ਹੈ ਜਾਂ ਕੋਈ ਹੋਰ ਗੱਲ ਵੀ ਹੈ? ਦੇਖੋ ਗੱਲ ਕੀ ਹੈ ਕਿ ਸੀਐਮ ਨੂੰ ਜਿਹੜੇ ਮਿਲੇ ਨੇ ਵਿਧਾਇਕ, ਹਾਂਜੀ ਉਹਨਾਂ ਦਾ ਮਤਲਬ ਕਿ ਅੱਜ ਜਿੱਦਾਂ ਤੁਸੀਂ ਦੇਖੋਗੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਹੈ, ਹਾਂਜੀ ਉਹ ਲੋਕ ਸਭਾ ਹਲਕਾ ਹੈ। ਉਹਦੇ ਵਿੱਚ ਜਿਹੜੇ ਮਤਲਬ ਵਿਧਾਨ ਸਭਾ ਹਲਕੇ ਆਉਂਦੇ ਆ, ਉਹਨਾਂ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸੀਗੇ, ਉਹਨਾਂ ਨੂੰ ਬੁਲਾਇਆ ਸੀਗਾ ਭਗਵੰਤ ਮਾਨ ਹੋਰਾਂ ਨੇ ਕਿ ਆਓ ਭਾਈ ਗੱਲਬਾਤ ਕਰੀਏ। ਵੈਸੇ ਤਾਂ ਜੇ ਤੁਸੀਂ ਦੇਖੋ ਕਿ ਵੱਡੀ ਖਬਰ ਇਹ ਵੀ ਆ ਰਹੀ ਹੈ ਜੀ ਕਿ ਭਗਵੰਤ ਮਾਨ ਸਾਰੇ ਹੀ ਵਿਧਾਇਕਾਂ ਨੂੰ ਬੁਲਾ ਰਹੇ ਨੇ। ਅੱਛਾ ਸਾਰੇ ਵਿਧਾਇਕਾਂ ਨੂੰ ਮਾਨੇ ਮਤਲਬ ਕਿ ਪਹਿਲਾਂ ਤੇ ਖਬਰ ਇਹ ਵੀ ਸੀਗੀ ਕਿ ਲੰਚ ਤੇ ਬੁਲਾਇਆ ਜਾ ਸਕਦਾ ਜਾਂ ਡਿਨਰ ਤੇ ਬੁਲਾਇਆ ਜਾ ਸਕਦਾ, ਜਿਵੇਂ ਕੈਪਟਨ ਕਰਦਾ ਰਿਹਾ। ਜੀ ਕੈਪਟਨ ਦੀ ਵੀ ਇੱਕ ਖਾਸ ਰਣਨੀਤੀ ਹੋਇਆ ਕਰਦੀ ਸੀਗੀ ਨਾ, ਕਿ ਹੂੰ ਜਦੋਂ ਵੀ ਕੋਈ ਝਮੇਲਾ ਹੁੰਦਾ ਸੀਗਾ, ਠੀਕ ਉਸ ਵੇਲੇ ਜੀ ਲੰਚ ਰੱਖ ਲਿਆ ਜੀ, ਡਿਨਰ ਰੱਖ ਲਿਆ। ਜੀ ਤੇ ਉਹ ਡਿਨਰ ਦੇ ਪੈਸੇ ਵੀ ਕਈ ਮਰਤਬਾ ਖਜ਼ਾਨੇ ਨੂੰ ਝੱਲਣੇ ਪੈਂਦੇ ਸਨ। ਠੀਕ ਹੈ ਤਾਂ ਹੁਣ ਇਹਨਾਂ ਨੇ ਉਹ ਜਿਹੜੀ ਮਤਲਬ ਕਿ ਮੀਟਿੰਗ ਕੀਤੀ ਆ, ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਬੜੀਆਂ ਅਜੀਬ ਨਿਕਲੀਆਂ ਨੇ। ਤਾਂ ਉਹਦੇ ਵਿੱਚ ਇੱਕ ਤਾਂ ਔਨ ਰਿਕਾਰਡ ਇਹ ਆਈ ਹੈ, ਐਮਐਲਏ ਕਹਿ ਰਿਹਾ ਸੀਗਾ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਬਈ ਮਤਲਬ ਕਿ ਜਿਵੇਂ ਆ ਹੁਣ ਸੇਵਾ ਕੇਂਦਰ ਆ, ਜੇ ਅਸੀਂ ਜਾਂਦੇ ਆ ਕੰਮ ਕਰਾਉਣ ਤੇ ਸਾਡੀ ਗੱਲ ਨਹੀਂ ਸੁਣਦੇ ਮੁਲਾਜ਼ਮ। ਪਤਾ ਕਿਉਂ? ਕਿਉਂਕਿ ਉਹ ਹੈਗੇ ਨੇ ਮੁਤਹਿਦ ਇੱਕ ਨਿੱਜੀ ਕੰਪਨੀ ਦੇ, ਵੀ ਉਹ ਸਾਨੂੰ ਜਵਾਬਦੇਹ ਨਹੀਂ ਹੈ। ਠੀਕ ਹੈ ਤਾਂ ਅਸੀਂ ਸਿਸਟਮ ਬਦਲਣ ਆਏ ਆ, ਤਾਂ ਸਿਸਟਮ ਨੂੰ ਬਦਲਣਾ ਪਏਗਾ। ਤਾਂ ਇੱਕ ਇਹ ਵੀ ਬੜੀ ਵੱਡੀ ਗੱਲ ਹੋਈ ਆ ਕਿ ਉਹ ਆਪ ਹੀ ਮੰਨ ਰਹੇ ਨੇ ਐਮਐਲਏ, ਜਿਵੇਂ ਉਹ ਕਾਂਗਰਸੀ ਐਮਐਲਏ ਕਹਿੰਦੇ ਹੁੰਦੇ ਸੀ ਨਾ ਸ਼ੁਰੂ ਦੇ ਵਿੱਚ, ਬਈ ਸਾਨੂੰ ਤੇ ਮੰਤਰੀ ਟਾਈਮ ਨਹੀਂ ਦਿੰਦੇ, ਤੇ ਮੰਤਰੀ ਕਹਿੰਦੇ ਸਾਨੂੰ ਤੇ ਮੁੱਖ ਮੰਤਰੀ ਟਾਈਮ ਨਹੀਂ। ਹੁਣ ਮੁੱਖ ਮੰਤਰੀ ਤੁਹਾਨੂੰ ਪਤਾ ਹੀ ਹੈ ਜੀ ਕਿੱਧਰ ਜ਼ਿਆਦਾ ਟਾਈਮ ਦਿੰਦਾ ਸੀ ਉਹਨਾਂ ਸਮਿਆਂ ਦੀ। ਤਾਂ ਫਿਰ ਲੋਕਾਂ ਨੇ ਪੱਕਾ ਹੀ ਟਾਈਮ ਦੇ ਦਿੱਤਾ ਕਿ ਟਾਈਮ ਦੇ ਨਾਲ ਘਰੇ ਬੈਠ। ਜੀ ਤਾਂ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਵੇਖੋ ਕਿੰਨੀ ਤਰਾਸਦੀ ਜੀ ਨਜ਼ਰ ਆਉਂਦੀ ਹੈ। ਉਹ ਕਹਿ ਰਹੇ ਨੇ ਕਿ ਦੇਖੋ ਜੀ ਸਾਡੀ ਕੋਈ ਗੱਲ ਨਹੀਂ ਸੁਣਦਾ, ਮਤਲਬ ਕਿ ਇੱਕ ਮੁਲਾਜ਼ਮ ਵੀ ਗੱਲ ਨਹੀਂ ਸੁਣਦਾ। ਤਾਂ ਨਿਜ਼ਾਮ ਤੇ ਫਿਰ ਵਾਕਈ ਬਦਲਣਾ ਪਵੇਗਾ, ਸਾਰਾ ਸਿਸਟਮ ਤੇ ਬਦਲਣਾ ਪਏਗਾ। ਹੁਣ ਦੂਜੀ ਗੱਲ ਜਿਹੜੀ ਉੱਥੇ ਹੋਈ ਹੈ ਉਹ ਆ ਨਸ਼ੇ ਦੇ ਮੁਤਲਕ। ਮਤਲਬ ਕਿ ਕੁਝ ਵਿਧਾਇਕਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਜਿਹੜਾ ਮਸਲਾ ਡਰੱਗ ਦਾ ਹੈ, ਸ਼ਾਇਦ ਡਰੱਗ ਤੇ ਉੱਥੇ ਜ਼ਿਆਦਾ ਚਰਚਾ ਹੋਈ ਹੋਵੇਗੀ। ਉਹ ਕਹਿੰਦੇ ਨੇ ਕਿ ਨਸ਼ਾ ਰੋਕਣਾ ਹੈ ਤਾਂ ਪੁਲਿਸ ਥਾਣੇ ਤੇ ਜਿਹੜੇ ਚੌਂਕੀ ਦੇ ਵਿੱਚ ਤਾਇਨਾਤ ਹੁੰਦੇ ਆ ਸਟਾਫ, ਉਹਨਾਂ ਨੂੰ ਬਦਲਣਾ ਪਵੇ। ਕਿਉਂ? ਕਿਉਂਕਿ ਜਦ ਵੀ ਰੇਡ ਵੱਜਦੀ ਆ ਕਿਤੇ, ਉਹ ਸਾਰਾ ਭੇਤ ਜਿਹੜਾ ਪਹਿਲਾਂ ਹੀ ਲੀਕ ਹੋ ਜਾਂਦਾ। ਐਸੀ ਮੰਗ ਉੱਠੀ ਹੈ। ਇਹ ਤੇ ਬਿਲਕੁਲ ਗੱਲ ਸਹੀ ਹੈ, ਵੈਸੇ ਵਾਜਬ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜੇ ਇਹ ਮੁੱਦਾ ਉਹਨਾਂ ਦੀ ਮੀਟਿੰਗ ਦੇ ਵਿੱਚ ਉੱਠਿਆ
ਜਿਹੜਾ ਕਿ ਮੀਡੀਆ ਦਾਅਵਿਆਂ ਦੇ ਜ਼ਰੀਏ ਆਪਣੇ ਤੱਕ ਪਹੁੰਚਦਾ ਵਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਦੇ ਚ ਝੂਠ ਕੋਈ ਨਹੀਂ ਹੈ। ਤਾਂ ਇੱਕ ਨੈਕਸਸ ਕਹਿ ਲਓ ਜਾਂ ਇਹ ਇੱਕ ਤਰ੍ਹਾਂ ਦਾ ਵੱਖਰਾ ਜਿਹੜਾ ਗੱਠਜੋੜ ਆ, ਇਹਦੇ ਚ ਇਸ ਤਰ੍ਹਾਂ ਹੁੰਦਾ ਹੈ, ਸੂਚਨਾਵਾਂ ਲੀਕ ਹੁੰਦੀਆਂ ਨੇ, ਸਾਰਾ ਕੁਝ ਹੁੰਦਾ ਆ, ਪਰ ਮੇਰਾ ਮੰਨਣਾ ਇਹੋ ਆ ਕਿ ਇਕੱਲਾ ਇਹੀ ਕੁਝ ਨਹੀਂ ਹੈ, ਇਹੀ ਕੁਝ ਨਹੀਂ ਹੈ। ਬਹੁਤ ਹੱਦ ਤੱਕ ਹੇਠਲੇ ਪੱਧਰ ਤੇ ਜੇ ਜਾਈਏ ਤਾਂ ਅੱਜ ਕੱਲ ਕੀ ਹੈ ਕਿ ਜਿਹੜੇ ਕੁਝ ਖਾਸ ਮੋਹਤਬਾਰ ਕਿਸਮ ਦੇ ਲੋਕ ਹੁੰਦੇ ਉਹ ਵੀ ਨਾਲ ਰਲੇ ਹੁੰਦੇ ਆ ਪੈਡਲਰਸ ਦੇ, ਕਿਉਂਕਿ ਉਹਨਾਂ ਦੇ ਕੋਲ ਵੀ ਇੱਕ ਛੋਟਾ ਜਿਹਾ ਵੋਟ ਬੈਂਕ ਹੁੰਦਾ, ਉਹ ਉਹਨਾਂ ਤੋਂ ਵੀ ਕੰਮ ਲੈਂਦੇ ਨੇ। ਸਾਰਾ ਕੁਝ ਹੈ ਜਿਹੜਾ ਉਹ ਹੱਲ ਹੋਏਗਾ, ਤਦ ਹੀ ਹੱਲ ਹੋਏਗਾ ਜੇ ਮਤਲਬ ਕਿ ਕੋਈ ਚੰਗੀ ਨੀਤੀ ਲੈ ਕੇ ਆਓ, ਉਹਦੇ ਵਿੱਚ ਚੰਗੇ ਅਫਸਰ ਲਾਓ, ਬੜੇ ਜਿਹੜੇ ਕਾਬਲ ਅਫਸਰ ਹੋਣ, ਜਿਨ੍ਹਾਂ ਦੀ ਇੰਟੈਲੀਜੈਂਸੀ ਪੂਰੀ ਹੋਵੇ। ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਹੋਏਗੀ ਉਹ ਇਹ ਹੋਏਗੀ ਕਿ ਬੇਸ਼ੱਕ ਪੁਲਿਸ ਵਾਲੇ ਜਿੰਨੇ ਮਰਜ਼ੀ ਰਲ ਮਿਲ ਜਾਣ, ਜੇ ਤੁਸੀਂ ਲੋਕਾਂ ਦਾ ਭਰੋਸਾ ਜਿੱਤ ਲਓਗੇ ਨਾ, ਕਿਉਂਕਿ ਪਿਛਲੀ ਸਰਕਾਰ ਵੇਲੇ ਕੀ ਹੋਇਆ ਸੀ, ਲੋਕ ਜਾਗਰੂਕ ਹੋਏ ਸੀਗੇ। ਮੇਰੇ ਖਿਆਲ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਪਹਿਲੀ ਵਾਰੀ ਇੱਕ ਮੁਹਿੰਮ ਚੱਲੀ ਸੀਗੀ ਕੋਈ, ਔਰ ਐਸੀ ਮੁਹਿੰਮ ਚੱਲੀ ਸੀ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਇੱਕ ਅੱਧ ਦਿਨ ਚ ਖਤਮ ਹੋ ਜਾਂਦੀ, ਤਾਂ ਉਹ ਜਿਹੜਾ ਨਸ਼ਾ ਵਿਰੋਧੀ ਮੁਹਿੰਮ ਵਾਲਾ ਸਮਾਂ ਸੀ ਉਹ ਹਫ਼ਤੇ ਤੋਂ ਵੀ ਜ਼ਿਆਦਾ ਚਲੇ ਗਿਆ ਸੀਗਾ। ਤਾਂ ਬਹੁਤ ਵੱਡੀ ਇੱਕ ਟੀਮ ਸਾਹਮਣੇ ਆ ਗਈ ਸੀ ਪੰਜਾਬ ਦੇ ਵਿੱਚ ਜੀ। ਤਾਂ ਚਲੋ ਅਨਫੋਰਚੂਨੇਟਲੀ ਫਿਰ ਅੰਤ ਉਸੇ ਤਰ੍ਹਾਂ ਦਾ ਜਿਵੇਂ ਦਾ ਹੁੰਦਾ, ਕਿਉਂਕਿ ਰਾਜਸੀਕਰਨ ਹੋ ਜਾਂਦਾ ਕਈ ਚੀਜ਼ਾਂ ਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਿਛਲੀ ਸਰਕਾਰ 'ਚ ਵੀ ਹੋਇਆ, ਉਹਨਾਂ ਨੇ ਸਖਤੀ ਕਰਨੀ ਸਟਾਰਟ ਕੀਤੀ ਸੀ ਕੁਝ ਕੁ ਦਿਨ, ਚੰਦ ਕੁ ਦਿਨ, ਪਰ ਬਾਅਦ ਦੇ ਵਿੱਚ ਹੋਇਆ ਕਿ ਲੋਕ ਅੱਗੇ ਆ ਗਏ। ਲੋਕ ਜਦੋਂ ਅੱਗੇ ਆ ਗਏ, ਸੂਚਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਲੋਕ ਮਤਲਬ ਕਿ ਖੁੱਲ ਕੇ ਸ਼ਿਕਾਇਤ ਤੱਕ, ਔਰ ਖੁੱਲ ਕੇ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਪਈਆਂ ਹੋਣਗੀਆਂ ਹਾਲ ਵੀ, ਤਾਂ ਉਹ ਮਤਲਬ ਜਿੱਦਾਂ ਕਹਿ ਲਓ ਲੋਕ ਆਪਣੇ ਪੱਧਰ ਤੇ ਕਾਰਵਾਈ ਕਰ ਰਹੇ ਸਨ, ਪਰ ਨਤੀਜਾ ਕੀ ਹੋਇਆ ਕਿ ਦੁਸ਼ਮਣੀਆਂ ਪਈਆਂ ਕਈ ਥਾਈਂ। ਜਿਹੜੇ ਉਹ ਹੈਗੇ ਸੀਗੇ ਤਸਕਰ, ਉਹਨਾਂ ਨੇ ਬੰਦੇ ਵੱਡੇ ਵੀ, ਫਾਇਰਿੰਗਾਂ ਵੀ ਕੀਤੀਆਂ ਘਰਾਂ 'ਚ ਵੜ ਕੇ। ਫਿਰ ਹੋਇਆ ਕਿ ਪੁਲਿਸ ਖਲੋਤੀ ਨਹੀਂ ਲੋਕਾਂ ਦੇ ਨਾਲ, ਕਾਨੂੰਨ ਖਲੋਤਾ ਨਹੀਂ, ਨਿਜ਼ਾਮ ਖਲੋਤਾ ਨਹੀਂ ਨਾਲ ਲੋਕਾਂ ਦੇ। ਤਾਂ ਇੱਕ ਫਿਲਹਾਲ ਫਿਰ ਐਸਾ ਆਇਆ ਕਿ ਹਾਂ ਭਾਈ ਦਫਾ ਕਰੋ, ਅਸੀਂ ਕਿਉਂ ਦੁਸ਼ਮਣੀ ਪਾਈ। ਤਾਂ ਲੋਕਾਂ ਦਾ ਜਿਹੜਾ ਭਰੋਸਾ ਮਾੜਾ ਮੋਟਾ ਬਣਿਆ ਸੀਗਾ ਉਹ ਭਰੋਸਾ ਟੁੱਟ ਗਿਆ। ਸੋ ਤੁਹਾਨੂੰ ਇਹ ਚੀਜ਼ਾਂ ਕਰਨ ਦੀ ਥਾਂ ਤੇ, ਚਲੋ ਇਹ ਤਾਂ ਠੀਕ ਹੈ ਕਿ ਤੁਸੀਂ ਕਰਨੀਆਂ ਨੇ, ਪ੍ਰਸ਼ਾਸਕੀ ਕਮੀਆਂ ਪੇਸ਼ੀਆਂ ਦੂਰ ਸਰਕਾਰ ਨੇ ਕਰਨੀਆਂ ਹੁੰਦੀਆਂ ਨੇ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਪਬਲਿਕ ਦੀ ਭਰੋਸੇਯੋਗਤਾ, ਜੋ ਕਿਸੇ ਤੇ ਠਹਿਰਦੀ ਹੈ ਜਾ ਕੇ। ਉਹਦੇ ਭਰੋਸਾ ਜਤਾਉਂਦੇ ਆ, ਉਹਨਾਂ ਨੂੰ ਯਕੀਨ ਹੁੰਦਾ, ਜਿਹੜਾ ਉਹ ਜਿਹੜੀ ਯਕੀਨੀਅਤ ਹੈ ਨਾ ਲੋਕਾਂ ਦੀ ਕਿ ਹਾਂ ਭਾਈ ਇਹ ਯਕੀਨ ਹੈ ਸਾਡਾ ਕਿ ਸਾਡੇ ਨਾਲ ਖਲੋਣਗੇ, ਤਾਂ ਮੇਰੇ ਖਿਆਲ ਦੇ ਨਾਲ ਫੇਰ ਗੱਲ ਬਣੇਗੀ। ਕਿਉਂਕਿ ਸੂਚਨਾਵਾਂ ਹੇਠਲੇ ਪੱਧਰ ਤੋਂ ਆਉਣੀਆਂ, ਬੰਦੇ ਜਿਹੜੇ ਮਤਲਬ ਕਿ ਕੰਮ ਕਰਦੇ, ਹੋ ਸਕਦਾ ਸਾਡੇ ਵਰਗਿਆਂ ਨੂੰ ਪਤਾ ਹੀ ਨਾ ਹੋਵੇ, ਪਰ ਉਹ ਲੋਕਾਂ ਨੂੰ ਪਤਾ ਹੁੰਦਾ, ਆਂਢ ਗੁਆਂਢ ਨੂੰ ਪਤਾ ਹੁੰਦਾ, ਤੇ ਉਹ ਤਦੇ ਹੀ ਸੂਚਨਾਵਾਂ ਬਾਹਰ ਆ ਸਕਦੀਆਂ ਨੇ, ਤਦੇ ਭੇਤ ਖੁੱਲ ਸਕਦੇ ਆ, ਤਦੇ ਹੀ ਲੋਕ ਡਟ ਸਕਦੇ ਆ ਉਹਨਾਂ ਦੇ ਖਿਲਾਫ, ਜੇਕਰ ਜੇ ਆਪਾਂ ਦੇਖੀਏ ਤਾਂ ਕਾਨੂੰਨ ਉਹਨਾਂ ਦੇ ਨਾਲ ਖਲੋਵੇ, ਪ੍ਰੋਟੈਕਟ ਕਰੇ ਉਹਨਾਂ ਨੂੰ। ਸੋ ਦੇਖਦੇ ਆ ਅੱਗੇ ਕੀ ਹੁੰਦਾ। ਚਲੋ ਇਹਦੇ ਵਿੱਚ ਸ਼ੁਰੂਆਤ ਤਾਂ ਹੋ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਸ਼ੇ ਵਾਲੇ ਮਾਮਲੇ 'ਚ ਕੁਝ ਨਿਯੁਕਤੀਆਂ ਵੀ ਹੋਣ ਜਾ ਰਹੀਆਂ ਨੇ, ਸ਼ਾਇਦ ਕੁਝ ਟੀਮ ਵਗੈਰਾ ਬਣੇਗੀ, ਸਾਹਮਣੇ ਆਏਗੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਸਿੱਧੂ ਸਾਹਿਬ ਨੂੰ ਮਨਾਉਣ ਵਾਸਤੇ ਪਹਿਲਾਂ ਤਾਂ ਇਹ ਦੱਸ ਦਿਓ ਵੀ ਕੀ ਵਾਕਈ ਰੁੱਸੇ ਹੋਏ ਆ, ਤੇ ਇੱਕ ਵੱਡਾ ਨੇਤਾ ਸਰਗਰਮ ਹੋ ਗਿਆ ਕਾਂਗਰਸ ਦਾ? ਦੇਖੋ ਇਹਨਾਂ ਦੇ ਵਿੱਚ ਜਿਹੜਾ ਨੇਤਾ ਸਰਗਰਮ ਹੋਇਆ ਉਹ ਪ੍ਰਤਾਪ ਸਿੰਘ ਬਾਜਵਾ ਆ। ਅੱਛਾ। ਤੇ ਪ੍ਰਤਾਪ ਸਿੰਘ ਬਾਜਵਾ ਉਹ ਐਕਟਿਵ ਹੋਇਆ ਇਸ ਕਰਕੇ ਕਿਉਂਕਿ ਐਲਓਪੀ ਵੀ ਹੈ ਪ੍ਰਤਾਪ ਸਿੰਘ ਬਾਜਵਾ, ਜੇ ਤੁਸੀਂ ਦੇਖੋਗੇ ਬਹੁਤ ਸੀਨੀਅਰ ਵਿਧਾਇਕ ਵੀ ਹੈ ਇਸ ਟਾਈਮ। ਦੱਸਦੇ ਆ ਕਿ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗਾਂ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ। ਵੈਸੇ ਸਿੱਧੂ ਹਮੇਸ਼ਾ ਕਹਿੰਦੇ ਰਹੇ ਆ ਕਿ ਬਾਜਵਾ ਸਾਹਿਬ ਮੇਰੇ ਵੱਡੇ ਭਰਾ, ਬਾਜਵਾ ਕਹਿੰਦੇ ਰਹੇ ਕਿ ਸਿੱਧੂ ਮੇਰਾ ਛੋਟਾ ਭਰਾ। ਸੋ ਇਹ ਭਰਾ ਕਦੋਂ ਇਕੱਠੇ ਬਹਿੰਦੇ ਆ, ਕਦੋਂ ਇੱਕ ਦੂਜੇ ਦੇ ਨਾਲ ਗਿਲੇ ਸ਼ਿਕਵੇ ਜਿਹੜੇ ਆ ਉਹ ਸਾਂਝੇ ਕਰਕੇ ਦੂਰ ਕਰਦੇ ਆ, ਵੇਖਣਾ ਹੋਏਗਾ। ਤਾਂ ਪ੍ਰਤਾਪ ਸਿੰਘ ਬਾਜਵਾ ਐਕਟਿਵ ਹੋਏ ਕਿਉਂਕਿ ਉਹਨਾਂ ਦੀ ਆਪਣੀ ਇੱਕ ਭੂਮਿਕਾ ਨਾ ਐਲਓਪੀ ਵਾਲੀ ਜਾਂ ਸੀਨੀਅਰ ਵਿਧਾਇਕ ਵਾਲੀ। ਤਾਂ ਹੁਣ ਉਹਨਾਂ ਦਾ ਜਦੋਂ ਸਾਹਮਣਾ ਹੋਏਗਾ ਸਿੱਧੂ ਸਾਹਿਬ ਦੇ ਨਾਲ, ਉਹ ਸਿੱਧੂ ਸਾਹਿਬ ਕਿਵੇਂ ਰਿਸਪੌਂਡ ਕਰਦੇ ਦੇਖਣਾ ਹੋਏਗਾ। ਪਰ ਕਿਉਂਕਿ ਤੁਸੀਂ ਹੁਣ ਦੇਖੋਗੇ ਰਾਜਾ ਵੜਿੰਗ ਜਿਹੜੇ ਕਿ ਬੜੇ ਐਕਟਰ ਜਿਨ੍ਹਾਂ ਬਾਰੇ ਆਪਾਂ ਨੂੰ ਗੱਲ ਕਰਕੇ ਹਟੇ ਆ ਤੇ ਕੁਝ ਜ਼ਿਆਦਾ ਹੀ ਗੱਲ ਕਰਕੇ ਹਟੇ ਆ, ਰਾਜਾ ਵੜਿੰਗ ਆਪਣੇ ਪੱਧਰ ਤੇ ਲੱਗੇ ਪਏ ਤੇ ਸਿੱਧੂ ਆਪਣੇ ਪੱਧਰ ਤੇ ਲੱਗੇ ਪਏ। ਹੁਣ ਰਾਜਾ ਵੜਿੰਗ ਕੀ ਕਰ ਰਿਹਾ, ਜਿੰਨੀ ਕੁ ਗੱਲ ਮੈਂ ਸੁਣੀ ਆ ਕਿ ਰਾਜਾ ਵੜਿੰਗ ਉਹਨਾਂ ਕੋਲ ਤੱਕ ਜਾਣ ਲਈ ਵੀ ਕਾਲਾ ਆ ਜਿਹੜੇ ਲੀਡਰ ਕਾਂਗਰਸ ਛੱਡ ਕੇ ਜਾ ਚੁੱਕੇ ਆ, ਮਸਲਨ ਦਮਨ ਬਾਜਵਾ ਹੋ ਗਈ, ਠੀਕ ਆ, ਜਾਂ ਹੋਰ ਲੀਡਰ।
ਕਿ ਉਹਨਾਂ ਤੱਕ ਵੀ ਅਪਰੋਚ ਕੀਤੀ ਜਾਵੇ, ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਕਿ ਤੁਹਾਡਾ ਅਸਲ ਘਰ ਕਾਂਗਰਸ ਹੈ, ਬਈ ਵਾਪਸ ਆ। ਤਾਂ ਪਰ ਦੂਸਰੇ ਪਾਸੇ ਤੁਸੀਂ ਸਿੱਧੂ ਦੀ ਜੇ ਸਰਗਰਮੀ ਵੇਖੋਗੇ, ਸਿੱਧੂ ਦੀ ਸਰਗਰਮੀ ਕੁਝ ਇਸ ਕਿਸਮ ਦੀ ਹੈ ਕਿ ਉਹ ਕੁਝ ਕਾਂਗਰਸ ਦੇ ਵਿੱਚੋਂ ਕੱਢੇ ਤੇ ਕਾਂਗਰਸ ਦੇ ਵਿੱਚ ਜਿਹੜੇ ਮੌਜੂਦ ਨੇ ਹਾਰੇ ਬੰਦੇ ਉਹ ਨਾਲ ਲੈ ਕੇ ਇੱਕ ਤਰ੍ਹਾਂ ਦਾ ਵੱਖਰਾ ਗਰੁੱਪਿਜ਼ਮ ਦਿਖਾ ਰਹੇ। ਇਹ ਦੋ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਸਿੱਧੂ ਤੋਂ ਪ੍ਰਧਾਨਗੀ ਖੁੱਸੀ, ਅਸਤੀਫਾ ਲਿਆ ਗਿਆ, ਹਾਰ ਦੀ ਜ਼ਿੰਮੇਵਾਰੀ ਸਿੱਧੂ ਨੇ ਲਈ ਨਹੀਂ। ਸਿੱਧੂ ਨੇ ਆਖਿਆ ਕਿ ਚੰਨੀ ਨੂੰ ਤੁਸੀਂ ਸੀਐਮ ਫੇਸ ਬਣਾਇਆ ਸੀ, ਮੈਂ ਕੀ ਕਰਾਂ। ਤਾਂ ਜਿਹੜੀ ਇਹ ਇੱਕ ਤਰ੍ਹਾਂ ਨਾਲ ਦੀਵਾਰ ਨਜ਼ਰ ਆ ਰਹੀ ਹੈ ਕਿ ਨਵੇਂ ਪ੍ਰਧਾਨ ਤੇ ਜਿਹੜੇ ਪੁਰਾਣੇ ਪ੍ਰਧਾਨ ਆ ਉਹ ਦੀਵਾਰ ਦੇ ਦੋਹਾਂ ਪਾਸੇ ਖਲੋਤੇ, ਵਿਚਾਲੇ ਦੀਵਾਰ ਆ। ਤਾਂ ਉਸ ਦੀਵਾਰ ਨੂੰ ਜਾਂ ਕੰਧ ਨੂੰ ਕੀ ਬਾਜਵਾ ਸਾਹਿਬ ਢਾਹ ਪਾਉਣਗੇ? ਕਿਉਂਕਿ ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਮਰਜ਼ੀ ਹੈ, ਕੋਈ ਲਾਈਕ ਕਰੇ ਕੋਈ ਡਿਸਲਾਈਕ ਕਰੇ, ਰਾਜਾ ਵੜਿੰਗ ਨੂੰ ਕੋਈ ਲਾਈਕ ਕਰੇ ਡਿਸਲਾਈਕ ਕਰੇ, ਕੋਈ ਚੱਕਰ ਨਹੀਂ ਹੈਗਾ। ਪਰ ਇਹ ਸਾਫ਼ ਆ ਕਿ ਰਾਜਾ ਵੜਿੰਗ ਕੁਝ ਹੋਰ ਸੁਭਾਅ ਦਾ ਹੈ, ਪਰ ਨਵਜੋਤ ਸਿੰਘ ਸਿੱਧੂ ਇੱਕ ਹਾਠੀ ਕਿਸਮ ਦਾ ਲੀਡਰ ਹੈ, ਮਤਲਬ ਜ਼ਿੱਦੀ ਕਿਸਮ ਦਾ। ਕਿਉਂਕਿ ਜ਼ਿੱਦ ਜਿਹੜੀ ਹੈ ਉਹ ਛੜਾ ਪਾਉਣਗੇ ਬਾਜਵਾ, ਬਹੁਤ ਵੱਡਾ ਸਵਾਲ ਰਹੇਗਾ। ਕਿਉਂਕਿ ਉਹ ਵੀ ਬੜੇ ਸਰਗਰਮ ਤਰੀਕੇ ਦੇ ਨਾਲ ਜਿਹੜੇ ਕੁਝ ਹਾਰੇ ਲੀਡਰ ਆ ਜਾਂ ਜਿਹੜੇ ਕੁਝ ਚਲੇ ਗਏ ਨੇ ਕਾਂਗਰਸ ਛੱਡ ਕੇ, ਉਹਨਾਂ ਨੂੰ ਇਕੱਤਰ ਕਰਕੇ ਕਲਾਮਬੰਦੀ ਵਿੱਢ ਕੇ ਬੈਠੇ ਨੇ ਉਹ। ਜੀ ਜੀ ਬਿਲਕੁਲ। ਮਿੰਟੂ ਜੀ, ਇੱਕ ਬਹੁਤ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ, ਕੋਈ ਜ਼ਖਮੀ ਦੱਸੇ ਜਾ ਰਹੇ ਨੇ। ਦੇਖੋ, ਦਰਦਨਾਕ ਸੜਕ ਹਾਦਸਾ ਜਿਹੜਾ ਆ ਸੰਗਰੂਰ ਦੇ ਵਿੱਚ ਹੋਇਆ ਵਾ, ਤੇ ਮਤਲਬ ਬੱਚੇ ਜਿਹੜੇ ਸਕੂਲ ਚੋਂ ਪੜ੍ਹਾਈ ਕਰਕੇ ਘਰ ਨੂੰ ਜਾਂਦੇ ਪਏ ਸੀਗੇ ਤੇ ਰਾਹ ਦੇ ਵਿੱਚ ਜਿਹੜਾ ਮਹਿਲਾ ਚੌਂਕ ਆ ਉਹਦੇ ਵਿੱਚ ਡਿਵਾਈਡਰ ਦੇ ਕੋਲ ਹੋਣੇ ਆ ਬੱਚੇ ਕਿਤੇ, ਤੇ ਪੀਆਰਟੀਸੀ ਨੇ ਦਰੜ ਦਿੱਤਾ। ਉਹਦਾ ਡਰਾਈਵਰ ਫਰਾਰ ਹੋ ਗਿਆ, ਪੀਆਰਟੀਸੀ ਦੀ ਜਿਹੜੀ ਬੱਸ ਸੀ ਉਹਨੂੰ ਕਬਜ਼ੇ 'ਚ ਲੈ ਲਿਆ ਵਾ ਪੁਲਿਸ ਵਾਲਿਆਂ ਨੇ। ਇੱਕ ਬੱਚਾ ਥਾਂ ਤੇ ਹਲਾਕ ਹੋ ਗਿਆ ਤੇ 3 ਜਿਹੜੇ ਆ ਉਹ ਜ਼ਖਮੀ ਨੇ। ਚਲੋ, ਹੁਣ ਜਿਹੜਾ ਤੁਸੀਂ ਉਹ ਪੀਆਰਟੀਸੀ ਦਾ ਦੇਖੋ ਨਾ ਢਾਂਚਾ, ਪੀਆਰਟੀਸੀ ਜਿਸ ਹਾਲਤ ਦੇ ਵਿੱਚ ਹੈ, ਮੈਂ ਫੋਟੋ ਦੇਖੀ ਆ, ਉਹ ਪੀਆਰਟੀਸੀ ਤੇ ਮੇਰੇ ਖਿਆਲ ਦੇ ਨਾਲ ਸੜਕ ਤੇ ਚੜ੍ਹਨ ਦੇ ਕਾਬਲ ਹੀ ਹੈ ਨਹੀਂ। ਕੈਂਥਲ ਤੋਂ ਆ ਰਹੀ ਸੀ ਸ਼ਾਇਦ, ਉਹ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਹੁੰਦੀਆਂ ਸੀ ਨਾ ਤੋਂ ਗੇਰੂਏ ਜਿਹੇ ਰੰਗ ਦੀਆਂ ਜਿਹੜੀਆਂ ਪੀਆਰਟੀਸੀ ਉਹ ਆ, ਔਰ ਉਹਦੀ ਜਿਹੜੀ ਨੰਬਰ ਪਲੇਟ ਤੱਕ ਉਹ ਵੀ ਸਹੀ ਨਹੀਂ ਹੈਗੀ। ਤੁਸੀਂ ਆਪ ਲਾ ਲਓ ਹਿਸਾਬ ਕਿ ਬੱਸ ਕੀ ਸਹੀ ਹੋਊਗੀ, ਉਹਦੀ ਨੰਬਰ ਪਲੇਟ ਤੱਕ ਵੀ ਸਹੀ ਨਹੀਂ ਹੈ, ਨੰਬਰ ਪਲੇਟ ਪਾੜੀ ਨਹੀਂ ਹੁੰਦੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਗੇ ਰਾਜਾ ਵੜਿੰਗ ਕਈ ਫੁਕਰੀਆਂ ਮਾਰ ਗਿਆ, ਮੈਂ ਇਹ ਕਰ ਦਿੱਤਾ ਉਹ ਕਰ ਦਿੱਤਾ, ਨਵੀਆਂ ਬੱਸਾਂ ਪਾਤੀਆਂ। ਹਾਲਾਂਕਿ ਨਵੀਆਂ ਬੱਸਾਂ ਵਾਲੀ ਕਹਾਣੀ ਵੀ ਕਿਸੇ ਦਿਨ ਪੁਰਾਣੀ ਜੇ ਛੋਈ ਗਈ ਨਾ, ਉਹਦੇ ਵਿੱਚੋਂ ਵੀ ਬਹੁਤ ਕੁਝ ਨਿਕਲਣ ਦੀ ਸੰਭਾਵਨਾ ਹੈ। ਤਾਂ ਇਹ ਜਿਹੜੀਆਂ ਫੁਕਰੀਆਂ ਮਾਰੀਆਂ ਗਈਆਂ ਜ਼ਮੀਨੀ ਪੱਧਰ ਤੇ, ਦੇਖੋ ਉਹ ਪੀਆਰਟੀਸੀ ਦੀ ਜੇ ਤੁਸੀਂ ਫੋਟੋ ਦੇਖ ਲਓਗੇ ਨਾ ਤਾਂ ਤੁਹਾਨੂੰ ਮਤਲਬ ਕਿ ਖੁਦ ਨੂੰ ਪਤਾ ਲੱਗੇਗਾ ਕਿ ਇਹ ਬੱਸ ਕਿਸ ਹਾਲਤ ਦੇ ਵਿੱਚ, ਫੋਟੋ ਦੇਖ ਕੇ ਕੰਡਮ, ਬਿਲਕੁਲ ਕੰਡਮ। ਹੁਣ ਕੀ ਹੋਇਆ ਕਿ ਨਹੀਂ ਹੋਇਆ, ਡਰਾਈਵਰ ਦੀ ਕਿੰਨੀ ਕੁ ਗਲਤੀ ਹੈ, ਬੱਚੇ ਤੇ ਨਹੀਂ ਲਾਪਰਵਾਹੀ ਕਰ ਰਹੇ ਸਨ। ਪਰ ਇਹ ਵੀ ਇੱਕ ਸਾਡਾ ਦੁਖਾਂਤ ਆ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਵੈਸਟਰਨ ਕਲਚਰ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਉੱਥੇ ਸਮਾਜ ਦੇ ਵਿੱਚ ਬੱਚਿਆਂ ਦੀ ਸਿਕਿਉਰਿਟੀ, ਖਾਸ ਤੌਰ ਤੇ ਸਕੂਲੀ ਬੱਚਿਆਂ ਦੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰਤਾ ਦਿਖਾਈ ਜਾਂਦੀ। ਸਾਡੇ ਇੱਥੇ ਤੇ ਸਕੂਲ ਦੇ ਗਾੜੀਆਂ ਜਦੋਂ ਲੰਘਦੇ ਨੇ, ਸਕੂਲ ਦੇ ਅੱਗਿਓਂ ਲੰਘਦੇ ਨੇ ਵਹੀਕਲ, ਉਹ ਮਾੜੀ ਮੋਟੀ ਵੀ ਜਿਹੜੀ ਰਫ਼ਤਾਰ ਆ, ਸਪੀਡ ਆ, ਹੌਲੀ ਨਹੀਂ ਕਰਦੇ। ਬੱਚਿਆਂ ਦੀ ਵੈਨ ਨੂੰ ਜਿਹੜੀ ਤਰਜੀਹ ਦਿੱਤੀ ਜਾਣੀ ਚਾਹੀਦੀ, ਐਂਬੂਲੈਂਸ ਨੂੰ ਜੋ ਤਰਜੀਹ ਦਿੱਤੀ ਜਾਣੀ ਚਾਹੀਦੀ, ਨਹੀਂ ਦਿੰਦੇ ਸਾਡੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਤੇ ਬੱਚਿਆਂ ਦੀ ਸਿਕਿਉਰਿਟੀ ਵਾਲਾ ਮਸਲਾ ਜਿਹੜਾ ਉਹ ਉਦੋਂ ਹੀ ਉੱਠਦਾ ਜਦੋਂ ਕਿਤੇ ਵੱਡਾ ਹਾਦਸਾ ਹੋ ਜਾਂਦਾ ਬੱਚਿਆਂ ਦਾ। ਫਿਰ ਸਾਰੇ ਹੀ ਕਹਿੰਦੇ ਨਹੀਂ ਨਹੀਂ ਨਹੀਂ, ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਉਹਦਾ ਭਾਵੇਂ ਸੈਸ਼ਨ ਚੱਲਦਾ ਹੋਵੇ, ਕੋਈ ਨਵੀਂ ਸਰਕਾਰ ਆਈ ਹੋਵੇ, ਚਾਹੇ ਉਹ ਕੰਪੇਨ ਦੇ ਵਿੱਚ ਹੋਣ ਪੋਲੀਟੀਸ਼ੀਅਨ, ਕਦੇ ਇਹ ਮੁੱਦਾ ਨਹੀਂ ਬਣਦਾ ਕਿ ਬੱਚਿਆਂ ਦੀ, ਬਈ ਜਿਹੜੀ ਸਕੂਲੀ ਜਿਹੜੇ ਬੱਚੇ ਆ ਉਹਨਾਂ ਦੀ ਸਿਕਿਉਰਿਟੀ ਕਿਸ ਤਰ੍ਹਾਂ ਵਧੀਆ ਹੋ ਸਕਦੀ ਹੈ। ਉਹ ਬੱਚੇ ਵਿਚਾਰੇ ਕਿਤੇ ਪੜ੍ਹ ਕੇ ਨਿਕਲੇ ਸਨ, 8ਵੀਂ ਜਮਾਤ ਦਾ ਬੱਚਾ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਮਰਿਆ ਵਾ। ਪਰ ਜੋ ਆ ਬੜਾ ਇਹ ਦੁਖਾਂਤਕ ਹਾਦਸਾ ਸੀਗਾ। ਪਰ ਮੈਂ ਕਹਿ ਰਿਹਾ ਜਿਵੇਂ ਇੱਕ ਤਾਂ ਪੀਆਰਟੀਸੀ ਬੜੀ ਕੰਡਮ ਬੱਸ ਸੀ, ਔਰ ਦੂਜਾ ਹੈ ਕਿ ਸਾਡੇ ਇੱਥੇ ਬੱਚਿਆਂ ਦੀ ਸਿਕਿਉਰਿਟੀ ਵਾਸਤੇ, ਖਾਸ ਤੌਰ ਤੇ ਸਕੂਲੀ ਸਿਕਿਉਰਿਟੀ ਵਾਸਤੇ, ਔਰ ਖਾਸ ਤੌਰ ਤੇ ਜਿਹੜੇ ਸ਼ਹਿਰੀ ਬੱਚੇ ਆ ਉਹਨਾਂ ਦੀ ਸਿਕਿਉਰਿਟੀ ਵਾਸਤੇ ਉਹ ਬੰਦੋਬਸਤ ਨਹੀਂ ਕੀਤੇ ਜਾਂਦੇ ਜਿਹੜੇ ਹੋਣੇ ਚਾਹੀਦੇ। ਜੀ ਜੀ ਬਿਲਕੁਲ। ਅੱਜ ਤਾਂ ਮਿੰਟੂ ਜੀ ਸਾਡੇ ਸੀਐਮ ਸਾਹਿਬ ਨਾਲ ਜੁੜੀਆਂ ਖਬਰਾਂ ਕਾਫੀ ਹੈ। ਕੋਈ ਢੇਸੀ ਸਾਹਿਬ ਮਿਲ ਕੇ ਆਏ ਨੇ, ਮੀਟਿੰਗ ਕੀਤੀ ਉਹਨਾਂ ਨੇ ਸੀਐਮ ਦੇ ਨਾਲ, ਤੇ ਪਰ ਉਸ ਤੋਂ ਬਾਅਦ ਸਿਆਸੀ ਤਰਥੱਲੀ ਮਚ ਗਈ ਹੈ।
ਦੇਖੋ ਕਿਉਂਕਿ ਸੀਐਮ ਨੇ ਤਾਂ ਹੁਣ ਸੀਐਮ ਦੇ ਨਾਲ ਹੀ ਜੁੜੀਆਂ, ਹੁਣ ਹੂੰ, ਅਮਰਿੰਦਰ ਸਿੰਘ ਦੇ ਨਾਲ ਜੁੜੀਆਂ ਸਰ ਖਬਰਾਂ ਨਹੀਂ ਆਉਣਗੀਆਂ, ਜੀ, ਸੁਖਬੀਰ ਸਰਕਾਰ ਸਿੰਘ ਤੇ ਬਾਦਲ ਸਰਕਾਰ ਦੇ ਹੀ ਹੈ। ਨਾਲ ਜੁੜੀਆਂ ਖਬਰਾਂ ਨਹੀਂ ਆਉਣਗੀਆਂ। ਹੁਣ ਸਰਕਾਰ ਹੈ ਜਿਨ੍ਹਾਂ ਦੀ, ਜੀ, ਉਹਨਾਂ ਦੀਆਂ ਖਬਰਾਂ ਆਉਣਗੀਆਂ, ਖੱਟੀਆਂ ਵੀ ਹੋਣਗੀਆਂ, ਮਿੱਠੀਆਂ ਵੀ ਹੋਣਗੀਆਂ, ਦੋਵੇਂ ਤਰ੍ਹਾਂ ਦੀਆਂ ਆਉਣਗੀਆਂ। ਸੋ ਹਾਜ਼ਮੇ ਦੀ ਜ਼ਰੂਰਤ ਆ, ਖੱਟੀਆਂ ਵੀ ਸੁਣਨੀਆਂ ਪੈਣਗੀਆਂ, ਮਿੱਠੀਆਂ ਵੀ ਸੁਣਨੀਆਂ ਪੈਣਗੀਆਂ। ਜੀ, ਤੋ ਇਹਦੇ ਵਿੱਚ ਕੀ ਹੈ ਜੀ ਕਿ ਗੱਲ ਏਦਾਂ ਆ ਕਿ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਹੈ ਯੂਕੇ ਦੇ, ਹਾਂਜੀ, ਉਹ ਮਿਲੇ ਸੀਗੇ। ਉਸ ਤੋਂ ਬਾਅਦ ਇਹ ਬਵਾਲ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਸਵਾਲ ਕੀਤੇ ਆ ਕਿ ਢੇਸੀ ਦਾ ਸਟੈਂਡ ਜਿਹੜਾ ਭਾਰਤ ਵਿਰੋਧੀ ਆ, ਦੇਸ਼ ਵਿਰੋਧੀ ਆ। ਜੇ ਸਿੰਘ ਨੇ ਸਭ ਤੋਂ ਪਹਿਲਾਂ ਇਹ ਮਾਮਲਾ ਚੁੱਕਿਆ, ਜਿਹੜੇ ਕਿ ਰਾਜਨੀਤੀ ਦੇ ਹਾਰੇ ਹੋਏ ਖਿਡਾਰੀ ਨੇ ਤੇ ਸਾਬਕਾ ਫੌਜੀ ਜਰਨੈਲ। ਅੱਛਾ, ਜੀ, ਉੱਤੇ ਬਾਅਦ ਫਿਰ ਭਾਜਪਾ ਵਾਲੇ ਜਿਵੇਂ ਦਿਓ ਜੀ ਜਵਾਬ ਦਿਓ, ਦੇ ਦਿਓ, ਉਹਨਾਂ ਨੇ ਚੱਕ ਕੇ ਜਵਾਬ ਦੇ ਦਿੱਤਾ। ਆਮ ਆਦਮੀ ਪਾਰਟੀ ਵਾਲੇ ਇਸ ਗੱਲੋਂ ਤੇਜ਼ ਨੇ, ਇਹਨਾਂ ਨੇ ਚੱਕ ਕੇ ਤੇ ਭਾਜਪਾ ਦੇ ਜਿਹੜੇ ਮੰਤਰੀ ਆ, ਆਗੂ ਆ, ਅਮਰਿੰਦਰ ਸਿੰਘ ਆ, ਉਹਨਾਂ ਦੇ ਨਾਲ ਤਨਮਨਜੀਤ ਸਿੰਘ ਢੇਸੀ ਹੋਰਾਂ ਦੀਆਂ ਤਸਵੀਰਾਂ ਜਿਹੜੀਆਂ ਪਾਤੀਆਂ, ਕਹਿੰਦੇ ਲੈ ਲਓ ਜਵਾਬ। ਵੀ ਜਦੋਂ ਇਹਨਾਂ ਦੇ ਨਾਲ ਖਲੋਤੇ ਨੇ ਢੇਸੀ ਹੋਰੀ, ਤੇ ਉਦੋਂ ਕੀ ਗੱਲ ਆ ਕਿ ਉਹ ਰਾਸ਼ਟਰਵਾਦੀ ਸੀਗੇ। ਜੀ, ਹੁਣ ਕੀ ਹੋ ਗਿਆ? ਔਰ ਜੀਤ ਗਰੇਵਾਲ ਇੱਕ ਹੀ ਬੰਦਾ ਤੁਹਾਨੂੰ ਪਤਾ ਜਿਹੜਾ ਚੈਨਲਾਂ ਨੂੰ ਮਿਲਦਾ ਹੈ, ਹਾਂਜੀ, ਉਹ ਕਹਿੰਦਾ ਨਹੀਂ 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 ਨਹੀਂ, ਏਦਾਂ ਥੋੜੀ ਹੈ। ਇਹ ਉਦੋਂ ਦੀਆਂ ਤਸਵੀਰਾਂ ਨੇ, ਜਿਵੇਂ ਉਹ ਗਾਇਕ ਕਹਿੰਦੇ ਹੁੰਦੇ ਨਾ ਪੁਰਾਣੇ ਗੀਤਾਂ ਦੇ ਵਿੱਚ, ਇਹ ਉਸ ਵੇਲੇ ਦੀ ਗੱਲ ਹੈ। ਤਾਂ ਇਹ ਕਹਿੰਦੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਤਨਮਨਜੀਤ ਸਿੰਘ ਢੇਸੀ ਨੇ ਬਿਆਨ ਨਹੀਂ ਸੀ ਦਿੱਤੇ। ਤਾਂ ਮਤਲਬ ਇਹ ਦੂਸਰੇ ਪਾਸੇ ਹੋ ਗਏ ਆ। ਤਾਂ ਗੱਲ ਇਹ ਆ ਕਿ ਦੇਖੋ, ਪਹਿਲੀ ਗੱਲ ਇਹ ਆ ਕਿ ਵੈਸੇ ਤੇ ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਕਿਹਾ ਕਿ ਮੈਂ ਕੋਈ ਐਸਾ ਸਟੈਂਡ ਕਦੇ ਨਹੀਂ ਰੱਖਿਆ, ਮੇਰਾ ਕੋਈ ਦੇਸ਼ ਵਿਰੋਧੀ ਸਟੈਂਡ ਨਹੀਂ। ਪਰ ਪਹਿਲੀ ਗੱਲ ਇਹ ਹੈ ਕਿ ਤੁਸੀਂ ਵੀਜ਼ਾ ਦਿੱਤਾ ਹੈ, ਕੋਈ ਮੈਂਬਰ ਪਾਰਲੀਮੈਂਟ ਆਇਆ, ਤੁਹਾਡੇ ਅਮਰਿੰਦਰ ਸਿੰਘ ਨੇ ਰੋਡੋ ਦੇ ਨਾਲ ਮੇਰੇ ਖਿਆਲ ਦੇ ਨਾਲ ਮੁਲਾਕਾਤ ਹੀ ਨਹੀਂ ਸੀ ਕੀਤੀ। ਨਹੀਂ, ਸ਼ਾਇਦ ਡਿਫੈਂਸ ਮਿਨਿਸਟਰ ਵੀ ਆਏ ਸਨ ਇੱਥੇ ਕੈਨੇਡਾ ਦੇ, ਤਾਂ ਮੁਲਾਕਾਤ ਨਹੀਂ ਸੀ ਹੋਈ। ਤਾਂ ਉਹ ਕਹਿਣ ਦਾ ਮਤਲਬ ਹੈ ਕਿ ਠੀਕ ਆ, ਅਮਰਿੰਦਰ ਸਿੰਘ ਨੇ ਦਿਖਾਤਾ ਜੋ ਦਿਖਾਣਾ। ਪਰ ਜੇ ਕੋਈ ਸੀਐਮ ਮਿਲ ਗਿਆ ਉਸ ਮੈਂਬਰ ਪਾਰਲੀਮੈਂਟ ਨੂੰ, ਜਿਹੜਾ ਯੂਕੇ ਦਾ ਮੈਂਬਰ ਪਾਰਲੀਮੈਂਟ, ਜਿਹੜਾ ਸਿੱਖ ਪੋਲੀਟੀਸ਼ੀਅਨ ਆ, ਜੋ ਮਿਲ ਲਿਆ ਤਾਂ ਕਿੱਡੀ ਕੁ ਗੱਲ ਆ ਬਈ। ਵੀਜ਼ਾ ਤੁਸੀਂ ਦਿੱਤਾ, ਕੋਈ ਬਾਰਡਰ ਕ੍ਰਾਸ ਕਰਕੇ ਚੋਰੀ ਤੇ ਆਇਆ ਨਹੀਂ ਹੈ। ਵੀਜ਼ਾ ਤੁਸੀਂ ਦਿੱਤਾ ਹੈ ਹਜ਼ੂਰ। ਤਾਂ ਜੇ ਸੀਐਮ ਨੇ ਆਪਣੀ ਕੈਪੈਸਿਟੀ ਦੇ ਵਿੱਚ ਮੇਲ ਮਿਲਾਪ ਕਰ ਲਿਆ, ਕਿੱਡੀ ਕੁ ਗੱਲ ਆ। ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਤੁਹਾਨੂੰ ਪਤਾ ਇੱਕ ਦੂਜੇ ਨੂੰ ਘੇਰਨ ਵਾਸਤੇ ਹੁੰਦੀ ਹੈ, ਔਰ ਇਹ ਦਸਤੂਰ ਕਾਫੀ ਪੁਰਾਣਾ ਹੈ ਪੰਜਾਬ ਦੀ ਰਾਜਨੀਤੀ। ਜੀ, ਜੀ, ਜੀ। ਮਿੰਟੂ ਜੀ, ਪੰਜਾਬ ਕਾਂਗਰਸ ਦੇ ਹਾਲ ਬਾਰੇ ਤਾਂ ਤੁਸੀਂ ਸਾਨੂੰ ਦੱਸਿਆ, ਬਾਤ ਤਫਸੀਲ ਦੱਸਿਆ, ਸਿੱਧੂ ਸਾਹਿਬ, ਬਾਜਵਾ ਸਾਹਿਬ ਤੇ ਹੋਰ ਕਈ ਗੱਲਾਂ। ਪਰ ਜੀ ਜੀ, ਪ੍ਰਸ਼ਾਂਤ ਕਿਸ਼ੋਰ ਨੇ ਵੀ ਕਾਂਗਰਸ ਨੂੰ ਇੱਕ ਵੱਖਰਾ ਰਾਹ ਸੁਝਾਇਆ, ਕਿ ਅਮਲ ਹੋ ਜਾਏਗਾ ਉਸ ਰਾਹ ਤੇ? ਦੇਖੋ, ਹਾਂ, ਅਮਲ ਕਰਦੇ ਜਾਂ ਨਹੀਂ ਕਰਦੇ ਤੇ ਮਰਜ਼ੀ ਹੁੰਦੀ ਹੈ ਨਾ। ਹੁਣ ਜਿਵੇਂ ਮੰਨ ਲਓ ਕੋਈ ਡਰਾਈਵਰ ਹੈ ਕਿਸੇ ਟਰੱਕ ਦਾ, ਉਹ ਤੇ ਆਪਣੇ ਮਾਲਕ ਨੂੰ ਕਹਿ ਹੀ ਸਕਦਾ ਕਿ ਬਾਡੀ ਢੀਚਕ ਢੀਚਕ ਕਰੀ ਜਾਂਦੀ ਜੀ, ਨਵੀਂ ਬਾਡੀ ਲਵਾ ਲਈ। ਜੀ, ਹੁਣ ਡਰਾਈਵਰ ਤਾਂ ਬਾਡੀ ਨਹੀਂ ਨਾ ਲਵਾ ਸਕਦਾ, ਉਹ ਤੇ ਵਿਚਾਰਾ ਤਨਖਾਹਦਾਰ ਹੈ। ਜਾਂ ਉਹ ਕਹਿ ਸਕਦਾ ਕਿ ਜੋੜੀ ਚੇਂਜ ਕਰਾਈਏ ਪਿਛਲੀ ਚੱਕਿਆਂ ਦੀ, ਇਹ ਧੋਖਾ ਦੇਣਗੇ। ਹੁਣ ਟਾਇਰ ਤੇ ਬਦਲਾਉਣੇ ਮਾਲਕ ਨੇ ਬਦਲਾਉਣੇ ਆ। ਹਾਂਜੀ, ਉਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਵੀ ਜਿਹੜਾ ਡਰਾਈਵਰ ਸਮਝ ਲਓ, ਕਲੀਨਰ ਸਮਝ ਲਓ, ਸਲਾਹ ਦੇਣ ਵਾਲਾ ਆ, ਅਮਲ ਕਿਹਨੇ ਕਰਨਾ? ਅਮਲ ਤੇ ਉਹਨਾਂ ਨੇ ਕਰਨਾ ਜਿਹੜੇ ਕਾਂਗਰਸ ਨੂੰ ਚਲਾਉਂਦੇ ਨੇ। ਸੋ 2-3 ਸੁਝਾਅ ਪ੍ਰਸ਼ਾਂਤ ਕਿਸ਼ੋਰ ਨੇ ਦਿੱਤੇ ਨੇ। ਇੱਕ ਤੇ ਇਹ ਆ ਕਿ ਇਸ ਵੇਲੇ ਪ੍ਰਸ਼ਾਂਤ ਕਿਸ਼ੋਰ ਵੈਸੇ ਕਾਂਗਰਸ ਜੁਆਇਨ ਕਰੇਗਾ, ਉਹ ਵੀ ਚਰਚੇ ਚੱਲਦੇ ਨੇ। ਤਾਂ ਦੂਸਰੇ ਪਾਸੇ ਜਿਹੜੇ ਸੁਝਾਅ ਆਏ ਆ ਕਿ ਬਈ 370 ਸੀਟਾਂ ਤੇ ਫੋਕਸ ਕਰੋ, ਮਤਲਬ ਸਾਰੀਆਂ ਸੀਟਾਂ ਛੱਡ ਦਿਓ। ਤਾਂ ਇਹ ਜਿਹੜੀਆਂ ਸੀਟਾਂ ਹੋਣੀਆਂ ਚਾਹੀਦੀਆਂ, ਇਹ 370 ਹੋਣੀਆਂ ਚਾਹੀਦੀਆਂ। ਤੇ ਨਾਲ ਹੀ ਮਹਾਰਾਸ਼ਟਰ, ਬੰਗਾਲ, ਤਾਮਿਲਨਾਡੂ ਦੇ ਵਿੱਚ ਤੁਸੀਂ ਗੱਠਜੋੜ ਕਰ ਲਓ, ਉੱਥੇ ਗੱਠਜੋੜ ਕਰੋਗੇ, ਕਾਮਯਾਬ ਰਹੋਗੇ। ਜਦ ਕਿ ਓਡੀਸ਼ਾ, ਬਿਹਾਰ, ਯੂਪੀ ਦੇ ਵਿੱਚ ਇਕੱਲੇ ਤੁਰੇ ਚੱਲੋ। ਤਾਂ ਇਹ ਪ੍ਰੈਜ਼ੈਂਟੇਸ਼ਨ ਜਿਹੜੀ ਆ ਉਹ ਰਾਹੁਲ ਗਾਂਧੀ ਦੇ ਕਹਿੰਦੇ ਆ ਕਿ ਸਹਿਮਤੀ ਦੇ ਪੱਖ ਤੋਂ ਵੇਖੀ ਗਈ ਆ। ਉਹ ਸਹਿਮਤ ਨਜ਼ਰ ਆਇਆ ਕਿ 300 ਸੀਟਾਂ ਤੇ ਫੋਕਸ ਕਰਨਾ ਚਾਹੀਦਾ। ਉਹ ਸੀਟਾਂ ਕਿਹੜੀਆਂ ਸਟੇਟਾਂ ਚ ਹੋ ਸਕਦੀਆਂ? ਮੱਧ ਪ੍ਰਦੇਸ਼ ਚ, ਜਿੰਨਾ ਕੋ ਮੇਰਾ ਅੰਦਾਜ਼ਾ, ਰਾਜਸਥਾਨ ਚ ਹੋ ਸਕਦੀਆਂ, ਛੱਤੀਸਗੜ੍ਹ ਚ, ਕਰਨਾਟਕ ਚ, ਕੇਰਲ ਚ, ਗੁਜਰਾਤ ਚ, ਪੰਜਾਬ ਚ। ਤਾਂ ਜਿਹੜੇ ਦੂਸਰੇ ਸਟੇਟ ਰਹਿ ਗਏ ਆ, ਤਾਂ ਉਹਦੇ ਵਿੱਚ ਉਹ ਫਾਰਮੂਲਾ ਵੱਖਰਾ ਦੇ ਰਹੇ ਆ ਕਿ ਬਿਹਾਰ, ਯੂਪੀ ਜਾਂ ਉੜੀਸਾ ਇੱਥੇ ਇਕੱਲੇ ਹੀ ਲੜੋ, ਕਿਉਂਕਿ ਤੁਸੀਂ ਰਲ ਕੇ ਵੀ ਕੁਝ ਨਹੀਂ ਕਰ ਪਾ ਰਹੇ। ਤਾਂ ਇਕੱਲੇ ਲੜੋਗੇ ਤਾਂ ਘੱਟੋ ਘੱਟ ਵੱਡੇ ਰਾਜਾਂ ਦੇ ਵਿੱਚ ਤੁਸੀਂ ਡਾਇਰੈਕਟ ਫਾਈਟ ਦੇ ਵਿੱਚ ਤੇ ਦਿਸੋਗੇ। ਸ਼ਾਇਦ ਇਹ ਹੈ ਇਸ ਸੁਝਾਅ ਦੇ ਪਿੱਛੇ ਕਿਤੇ ਨਾ ਕਿਤੇ ਦਾ। ਉਹ ਮੇਰਾ ਮਤਲਬ, ਜਾਂ ਕਹ ਲਓ ਕਿ ਮੇਰੀ ਮੁਰਾਦ ਕਹਿਣ ਦੀ ਇਹੀ ਹੈ ਕਿ ਪੀਕੇ
ਵੈਸੇ ਤਾਂ ਸੂਫੀ ਹੋ ਕੇ ਸੋਚਦਾ ਹੋਏਗਾ, ਜਿੰਨੀ ਡੂੰਘਾਈ ਨਾਲ ਸੋਚਦਾ। ਜੀ। ਗਲਤ ਨਹੀਂ ਸੋਚ ਰਿਹਾ ਵੈਸੇ। ਮੇਰਾ ਵੀ ਮੰਨਣਾ ਜ਼ਾਤੀ ਤੌਰ ਤੇ ਇਹ ਹੈ, ਰਣਨੀਤੀਕਾਰ ਅੱਛਾ ਰਣਨੀਤੀਕਾਰ ਕਿਹਾ ਜਾ ਸਕਦਾ ਹੈ, ਪਰ ਹੁਣ ਨੀਤੀਕਾਰ ਤੇ ਜਿਹੜਾ ਨੀਅਤਕਾਰ, ਇਹ 2 ਚੀਜ਼ਾਂ ਵੱਖਰੀਆਂ ਨੇ। ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਏਗਾ ਕਿ ਉਹ ਕਾਂਗਰਸ ਜੁਆਇਨ ਕਰਦਾ ਹੈ ਜਾਂ ਉਹਦਾ ਕਿਹੜਾ ਲੈਂਦਾ ਹੈ। ਪਰ ਇਹ ਗੱਲ ਬਿਲਕੁਲ ਠੀਕ ਆ ਕਿ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ, ਵੈਸੇ ਵੀ ਜੇ ਤੁਸੀਂ ਦੇਖੋਗੇ ਕਾਂਗਰਸ ਕਰਕੇ ਉੱਥੇ ਸਰਕਾਰ ਬਣਦੀ ਰਹਿ ਗਈ ਆ। ਆਪਾਂ ਵੇਖਿਆ ਨਾ ਕਿ ਜੀ। ਮਸਾਂ ਦਰਜਨ ਕੁ ਸੀਟਾਂ ਦਾ ਫਰਕ ਸੀਗਾ। ਹਾਂਜੀ। ਬੜੀ ਫਾਈਟ ਦਿੱਤੀ ਤੇਜਸਵੀ ਨੇ, ਪਰ ਹੋਇਆ ਕੀ ਕਿ ਕਾਂਗਰਸ ਨੇ ਜਿੱਦ ਕਰਕੇ 70 ਲੈ ਲਈਆਂ, ਪਰ ਜਿੱਤੀਆਂ ਸ਼ਾਇਦ 18 ਸੀਗੀ। ਜੀ। ਤਾਂ ਜਿਹੜਾ ਸਟ੍ਰਾਈਕ ਰੇਟ ਸੀ ਬਹੁਤ ਥੱਲੇ ਆ ਗਿਆ। ਤੇ ਦੂਜੇ ਪਾਸੇ ਉਹਨਾਂ ਦਾ ਸਟ੍ਰਾਈਕ ਰੇਟ ਬੜਾ ਜ਼ਬਰਦਸਤ ਚੱਲ ਰਿਹਾ ਸੀਗਾ। ਅਜੇ 70 ਦੇ ਵਿੱਚੋਂ ਮੰਨ ਲਓ ਉਹਨਾਂ ਨੂੰ 30 ਕੁ ਹੋਰ ਦਿੱਤੀਆਂ ਹੁੰਦੀਆਂ, 40 ਤੇ ਲੜ ਲੈਂਦੇ, ਤਾਂ ਨਤੀਜਾ ਸ਼ਾਇਦ ਬਦਲ ਜਾਂਦਾ। ਸੋ ਇਸ ਕਰਕੇ ਕੁਛ ਹੱਦ ਤੱਕ ਮੈਂ ਸਹਿਮਤ ਹਾਂ, ਪਰ ਹੁਣ ਉਹ ਸਹਿਮਤ ਹੁੰਦੇ ਆ ਕਿ ਨਹੀਂ ਹੁੰਦੇ, ਇਹ ਵੇਖਣਾ ਹੋਏਗਾ। ਪਰ ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜੀ ਸਿੱਧੀ ਫਾਈਟ ਕੇਜਰੀਵਾਲ ਬਨਾਮ ਨਰਿੰਦਰ ਮੋਦੀ ਬਣਨ ਦੀ ਸੰਭਾਵਨਾ ਹੈ, ਜੀ। ਤਾਂ ਮੈਨੂੰ ਲੱਗਦਾ ਕਿ ਉਹਦੇ ਤੋੜ ਲੱਭਿਆ ਜਾ ਰਿਹਾ ਕਿ ਜੇ ਉਹ ਫਾਈਟ ਬਣਦੀ ਹੈ ਤਾਂ ਫਿਰ ਸਾਡੀ ਇਧਰੋਂ ਢਿਬਰੀ ਟਾਈਟ ਹੋ ਜਾਏਗੀ। ਤਾਂ ਸਾਨੂੰ ਇਹ ਮੈਸੇਜ ਦੇਣਾ ਪਏਗਾ ਕਿ ਕੇਜਰੀਵਾਲ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦਾ। ਕੇਜਰੀਵਾਲ ਤੋਂ ਇਲਾਵਾ ਜੇ ਕੋਈ ਮੁਕਾਬਲਾ ਕਰ ਸਕਦਾ ਤਾਂ ਬਿਹਤਰ ਬਦਲ ਹੈ ਜਿਹੜਾ ਉਹ ਕਾਂਗਰਸ ਹੈ। ਜੀ ਬਿਲਕੁਲ, ਪੋਲੀਟੀਕਲ ਮੈਥਮੈਟਿਕਸ ਦਾ ਪ੍ਰਸ਼ਾਂਤ ਕਿਸ਼ੋਰ ਦਾ ਬਿਲਕੁਲ ਮਿੰਟੂ ਜੀ ਤੁਹਾਡੇ ਨਾਲ ਸਹਿਮਤੀ ਕਰਨੀ ਪੈਣੀ ਹੈ, ਬਹੁਤ ਮਜ਼ਬੂਤ ਹੈ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਅਹਿਮ ਜਾਣਕਾਰੀਆਂ ਤੇ ਖਾਸ ਖਬਰਾਂ ਦੇ ਲਈ। ਸ਼ੁਕਰੀਆ। ਜੀ। ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਡੈਡੀ ਏਸੀ ਚਲਾਓ, ਗਰਮੀ ਸ਼ੁਰੂ ਹੋ ਗਈ ਹੈ। ਨਾ ਪੁੱਤ ਨਾ, ਤੁਹਾਨੂੰ ਪਤਾ ਹੈ ਗੈਸ, ਗਰੋਸਰੀ, ਬਿਜਲੀ ਦੇ ਰੇਟ ਡਬਲ ਹੋ ਗਏ ਨੇ। ਹੁਣੇ ਏਸੀ ਚਲਾਇਆ ਤੇ ਸਾਡਾ ਬਿਜਲੀ ਦਾ ਬਿੱਲ ਪਹਿਲੇ ਨਾਲੋਂ 4 ਗੁਣਾ ਜ਼ਿਆਦਾ ਆਊ। ਡੈਡੀ ਅਸੀਂ ਸੋਲਰ ਕਿਉਂ ਨੀ ਲਵਾ ਲੈਂਦੇ? ਪੁੱਤ ਲਵਾ ਤੇ ਲਈਏ, ਪਰ ਕਿਹੜੀ ਕੰਪਨੀ ਤੋਂ ਲਵਾਈਏ? ਡੈਡੀ ਤੁਹਾਨੂੰ ਨਹੀਂ ਪਤਾ, ਪੂਰੇ ਕੈਲੀਫੋਰਨੀਆ 'ਚ ਇੱਕੋ ਇੱਕ ਤੇ ਇਮਾਨਦਾਰ ਕੰਪਨੀ ਹੈ, ਬਲੂ ਬ੍ਰਾਈਟ ਇੰਕ, ਜਿਹੜੀ ਫ੍ਰੀ ਸੋਲਰ ਸਿਸਟਮ ਲਾ ਕੇ ਦਿੰਦੀ ਏ। ਅੱਛਾ। ਹਾਂਜੀ ਡੈਡੀ, ਹੁਣ ਤੇ ਉਹ ਤੁਹਾਡੇ ਘਰ ਕਿਸੇ ਵੀ
4082722500 408 272 2500 ਖਾਲਸਾ ਇੰਸ਼ੋਰੈਂਸ ਏਜੰਸੀ ਪੰਡਾਲ ਕੰਸਟਰਕਸ਼ਨਜ਼ ਯੂਬਾ ਸਿਟੀ ਪਿਛਲੇ 18 ਸਾਲਾਂ ਤੋਂ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹਨ। ਤੁਸੀਂ ਇਹਨਾਂ ਦੇ ਕੋਲੋਂ ਆਪਣੇ ਬੈਕਯਾਰਡਸ ਨੂੰ ਸੋਹਣਾ ਰੂਪ ਦੇਣ ਦੇ ਲਈ ਅਲਮੀਨੀਅਮ ਪੈਟੀਓ ਕਵਰਜ਼, ਬੈਕਯਾਰਡ ਕੰਕਰੀਟ ਵਰਕ, ਲੈਂਡਸਕੇਪਿੰਗ ਕਿਸੇ ਵੀ ਤਰੀਕੇ ਦਾ ਕੰਮ ਕਰਵਾ ਸਕਦੇ ਹੋ। ਕੈਲੀਫੋਰਨੀਆ ਦੇ ਵਧੀਆ ਮੌਸਮ ਨੂੰ ਇੰਜੋਏ ਕਰਨ ਦੇ ਲਈ ਅੱਜ ਹੀ ਆਪਣੇ ਬੈਕਯਾਰਡ ਨੂੰ ਸੋਹਣਾ ਬਣਾਓ ਅਤੇ ਅਲਮੀਨੀਅਮ ਪੈਟੀਓ ਕਵਰਜ਼ ਲਗਵਾਓ। ਕਾਲ ਭੁਪਿੰਦਰ ਸਿੰਘ ਆਫ ਪੰਡਾਲ ਕੰਸਟਰਕਸ਼ਨਜ਼ 5303012518 530 301 2518। ਪੰਡਾਲ ਕੰਸਟਰਕਸ਼ਨਜ਼ ਯੂਬਾ ਸਿਟੀ ਅਤੇ ਸੈਕਰਾਮੈਂਟੋ ਦੇ ਨਜ਼ਦੀਕੀ ਇਲਾਕਿਆਂ 'ਚ ਕੰਮ ਕਰਦੇ ਹਨ। ਕੈਲੀਫੋਰਨੀਆ ਲਾਇਸੈਂਸ ਨੰਬਰ 961813। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦਰਸ਼ਕੋ ਸਰੋਤਿਓ, ਬ੍ਰੇਕ ਤੋਂ ਬਾਅਦ ਕੁਝ ਅਹਿਮ ਖਬਰਾਂ ਤੇ ਨਜ਼ਰ ਮਾਰਦੇ ਚੱਲਦੇ ਹਾਂ ਜੀ। ਸ਼ੁਰੂਆਤ ਕਰਦੇ ਹਾਂ ਜਹਾਂਗੀਰਪੁਰੀ ਤੋਂ। ਜਹਾਂਗੀਰਪੁਰੀ ਦੇ ਵਿੱਚ ਹਿੰਸਾ ਹੋਈ ਹੈ। ਜਲੂਸ ਦੇ ਦੌਰਾਨ ਪੱਥਰਬਾਜ਼ੀ ਦੀਆਂ ਜੋ ਕਹਾਣੀਆਂ ਉੱਥੇ ਘਟਨਾਵਾਂ ਵਾਪਰੀਆਂ ਨੇ, ਉਹਨਾਂ ਦੇ ਵਿੱਚੋਂ ਦੋ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਉੱਥੇ ਹੋਇਆ ਕੀ ਹੈ। ਉਹਦੇ ਨਾਲ ਕੁਝ ਹੋਰ ਵੀ ਅਹਿਮ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਚੱਲਾਂਗੇ। ਹਿੰਦੂਆਂ ਦਾ ਨਵਾਂ ਸਾਲ ਸੀ। ਰਾਮਨੌਮੀ ਤੋਂ ਬਾਅਦ ਹਨੂੰਮਾਨ ਜਯੰਤੀ ਦੇ ਜਲੂਸ ਦੇ ਦਰਮਿਆਨ ਇਹ ਹਿੰਸਾ ਹੋਈ। ਕਰੋਲੀ, ਖਰਗੋਣ ਵਰਗੀਆਂ ਥਾਵਾਂ ਤੋਂ ਬਾਅਦ ਫਿਰਕੂ ਤਣਾਅ ਦੀ ਅੱਗ ਦਾ ਸੇਕ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੱਕ ਵੀ ਪਹੁੰਚ ਗਿਆ। 2020 ਦੀ ਜੋ ਹਿੰਸਾ ਹੋਈ ਸੀ, ਦੰਗੇ ਹੋਏ ਸਨ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਫਿਰਕੂ ਝੜਪ ਦਾ ਇਹ ਬਹੁਤ ਵੱਡਾ ਮਾਮਲਾ ਗਿਣਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ ਨੇ। ਮਾਮਲੇ ਦੀ ਜਾਂਚ ਵੀ ਜਾਰੀ ਹੈ। ਪਰ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਮਨਾਂ ਦੇ ਵਿੱਚ ਉਪਜਿਆ ਜਿਹੜਾ ਤਣਾਅ ਆ, ਉਹ ਸਾਫ਼ ਦੇਖਿਆ ਜਾ ਸਕਦਾ ਹੈ। ਜਦੋਂ ਮੀਡੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਹਾਂਗੀਰਪੁਰੀ ਇਲਾਕੇ ਦੇ ਵਿੱਚ ਪਹੁੰਚਿਆ ਸੀ, ਤਾਂ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਘਰਾਂ ਦੇ ਜਾਂ ਜਿਨ੍ਹਾਂ ਦੇ ਜ਼ਖਮੀ ਨੇ, ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀਗੀਆਂ, ਬੀਬੀਆਂ ਸੀ, ਉਹਨਾਂ ਦੇ ਜਿਹੜੇ ਬੱਚੇ ਸੀਗੇ, ਉਹ ਉਹਨਾਂ ਦੀ ਉਡੀਕ ਕਰ ਰਹੇ ਸੀਗੇ। ਇਹ ਕਹਿਣਾ ਉਹਨਾਂ ਮੀਡੀਆ ਅਦਾਰਿਆਂ ਦਾ ਜਿਨ੍ਹਾਂ ਨੇ ਫੇਅਰ ਰਿਪੋਰਟਿੰਗ ਕੀਤੀ ਇਹਨਾਂ ਮਾਮਲਿਆਂ ਦੇ ਵਿੱਚ। ਬਹੁਤੀਆਂ ਔਰਤਾਂ ਦਾ ਰੋਜ਼ਾ ਰੱਖਿਆ ਹੋਇਆ ਸੀ, ਜਿਸ ਕਰਕੇ ਉਹਨਾਂ ਦਾ ਥਕਾਵਟ ਦੇ ਨਾਲ ਬੁਰਾ ਹਾਲ ਹੋਇਆ ਪਿਆ ਸੀ। ਅਖੀਰ ਉਹਨਾਂ ਨੇ ਕਿਹਾ ਕਿ ਜਿਹੜੇ ਗੇਟ ਬੰਦ ਹੋਏ ਥਾਣਿਆਂ ਦੇ, ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਚਿੰਤਾਵਾਂ ਹੋਰ ਹੀ ਵੱਧ ਗਈਆਂ ਸੀ। ਪੀੜਤ ਔਰਤਾਂ ਕਹਿ ਲਓ ਜਾਂ ਜਿਨ੍ਹਾਂ ਦੇ ਬੰਦੇ ਹਿਰਾਸਤ ਦੇ ਵਿੱਚ ਲਏ ਗਏ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਕਿ ਜਿਨ੍ਹਾਂ ਵਿਚਾਲੇ ਲੜਾਈ ਹੋਈ ਸੀ, ਮਤਲਬ ਦੋ ਫਿਰਕਿਆਂ ਦੇ ਵਿਚਾਲੇ, ਅਸੀਂ ਨਾਂ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਤਾਂ ਚੁੱਕਿਆ ਨਹੀਂ ਆ, ਬਾਹਲਿਆਂ ਨੂੰ, ਪਰ ਬੇਕਸੂਰਾਂ ਨੂੰ ਪੁਲਿਸ ਜਿਹੜੀ ਆ ਉਹ ਚੁੱਕ ਕੇ ਲੈ ਗਈ ਹੈ। ਕੁਝ ਔਰਤਾਂ ਕਹਿ ਰਹੀਆਂ ਨੇ ਕਿ ਸਾਡੇ ਘਰਦਿਆਂ ਨੂੰ, ਸਾਡੇ ਦਿਓਰਾਂ ਨੂੰ, ਸਾਡੇ ਭਰਾਵਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਤੇ ਇੱਕ ਸਿਰਫ ਮੀਡੀਆ ਦਾ ਕੁਝ ਕੁ ਹਿੱਸਾ, ਉਹਨਾਂ ਨੇ ਜਿਹੜੇ ਅਦਾਰਿਆਂ ਨੂੰ ਕੋਟ ਕੀਤਾ ਇੱਕ ਦੋ ਨੂੰ, ਕਿ ਉਹੀ ਸਿਰਫ ਸੱਚ ਵਿਖਾ ਰਿਹਾ, ਦੂਜਾ ਮੀਡੀਆ ਉਹੀ ਬੋਲੀ ਬੋਲ ਰਿਹਾ ਜਿਹੜੀ ਸਰਕਾਰ ਚਾਹੁੰਦੀ ਹੈ। ਤੇ ਇੱਕ ਬੀਬੀ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅਸੀਂ ਜੇਕਰ ਮੁਸਲਿਮ ਭਾਈਚਾਰੇ ਤੋਂ ਆਉਣਾ ਤਾਂ ਅਸੀਂ ਕੋਈ ਜਾਨਵਰ ਨਹੀਂ ਆ, ਅਸੀਂ ਇਨਸਾਨ ਆ। ਜੇਕਰ ਸਾਡੇ ਬੱਚਿਆਂ ਦਾ ਕੋਈ ਰਿਕਾਰਡ ਹੈ ਤਾਂ ਉਹਨਾਂ ਨੂੰ ਕੀ ਸੁਧਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਸਥਾਨਕ ਲੋਕ ਕਹਿੰਦੇ ਨੇ ਕਿ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਕੋਈ ਨਹੀਂ ਵਾਪਰੀ, ਪਰ ਸ਼ਨੀਵਾਰ ਦੀ ਜੋ ਹਿੰਸਾ ਹੋਈ ਉਸ ਤੋਂ ਬਾਅਦ
ਤਣਾਅ ਬਣ ਗਿਆ। ਇਹ ਹਿੰਸਾ ਕਿਵੇਂ ਹੋਈ ਤੇ ਕਿਉਂ ਹੋਈ? ਉਹ ਪਹਿਲਾਂ ਵਾਂਗ ਹੀ ਜਹਾਂਪੂਰੀ ਦੇ ਵਿੱਚ ਇਹ ਸਵਾਲ ਜਿਹੜੇ ਨੇ ਵੱਖ-ਵੱਖ ਤਰੀਕਿਆਂ ਨਾਲ ਦੇਖੇ ਜਾ ਸਕਦੇ ਨੇ। ਕਿਸੇ ਨੂੰ ਮੋਬਾਇਲ ਤੇ ਜਿਹੜਾ ਵਾ ਮੈਸੇਜ ਆਉਂਦਾ ਕਿ ਫਲਾਂ ਥਾਂ ਇਹ ਹੋ ਗਿਆ, ਕੋਈ ਕੁਛ ਹੈ, ਕਿਤੋਂ ਖਰਗੋਣ ਦੀ ਗੱਲ ਆ ਜਾਂਦੀ ਹੈ, ਕਿਤੋਂ ਜਿਹੜੀਆਂ ਹੋਰ ਥਾਵਾਂ ਤੇ ਹਿੰਸਾ ਹੋਈ ਉੱਥੋਂ ਦੀਆਂ ਫੁਟੇਜ, ਵੀਡੀਓ ਫੁਟੇਜ ਭੇਜੀਆਂ ਜਾਂਦੀਆਂ। ਸੋ ਤੁਸੀਂ ਇਹ ਦੇਖੋ ਕਿ ਇੱਕ ਨੈਟਵਰਕ ਦੇ ਜ਼ਰੀਏ ਜਾਂ ਕਹਿ ਲਓ ਕਿ ਇੰਟਰਨੈਟ ਦੇ ਜ਼ਰੀਏ ਜਿਹੜੀਆਂ ਚੀਜ਼ਾਂ ਨੇ ਉਹ ਕਿੰਨੀਆਂ ਭਿਆਨਕ ਨੇ, ਕਿ ਖਰਗੋਣ ਦੇ ਵਿੱਚ ਵਾਪਰੀ ਕੋਈ ਵੀ ਘਟਨਾ ਉਹ ਅਸੀਂ ਦੇਖਣੀ ਨਹੀਂ ਹੈ ਕਿ ਉਹ ਸਹੀ ਹੈ ਜਾਂ ਗਲਤ ਆ, ਪਰ ਉਹ ਘਟਨਾ ਦਿੱਲੀ ਦੇ ਵਿੱਚ ਜਹਾਂਗੀਰਪੁਰੀ ਦੇ ਵਿੱਚ ਤਣਾਅ ਬਣਾ ਸਕਦੀ ਹੈ। ਸੋ ਇੱਕ ਗੌਰੀ ਸ਼ੰਕਰ ਗੁਪਤਾ ਨੇ ਜਿਹੜੇ ਜਲੂਸ ਦੇ ਵਿੱਚ ਸ਼ਾਮਲ ਸੀਗੇ, ਉਹਨਾਂ ਨੇ ਜਦੋਂ ਮੀਡੀਆ ਨੂੰ ਬਾਈਟ ਦਿੱਤੀ ਤਾਂ ਉਹ ਕਹਿੰਦੇ ਨੇ ਕਿ ਇਹ ਜਦੋਂ ਯਾਤਰਾ ਜਿਹੜਾ ਜਲੂਸ ਨਿਕਲਿਆ ਸੀ ਇਹ ਜਹਾਂਗੀਰਪੁਰੀ ਦੇ ਸੀ ਬਲਾਕ ਦੇ ਵਿੱਚ ਸੀਗਾ, ਤਾਂ ਉਦੋਂ ਮਸਜਿਦ ਦੇ ਕੋਲੋਂ ਜਿਹੜਾ ਵਾ ਪੱਥਰਾਬਾਜ਼ੀ ਹੋਈ ਸੀ, ਇਸ ਕਰਕੇ ਤਣਾਅ ਵੱਧ ਗਿਆ ਸੀ। ਉਹਨੇ ਇਹ ਵੀ ਦੋਸ਼ ਲਾਇਆ ਵੀ ਸਾਡੇ ਤੇ ਉੱਤੋਂ ਪੱਥਰ ਸੁੱਟੇ ਗਏ। ਹਾਲਾਂਕਿ ਜਿਹੜੇ ਮਸਜਿਦ ਦੇ ਪ੍ਰਬੰਧਕ ਨੇ ਮੁਹੰਮਦ ਸਲਾਊਦੀਨ, ਉਹਨਾਂ ਨੇ ਇਹੋ ਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਜਦੋਂ ਉਹਨਾਂ ਨੇ BBC, AP, ਰਾਈਟਰ ਵਰਗੀਆਂ ਨਿਊਜ਼ ਏਜੰਸੀਆਂ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਪੱਥਰਾਬਾਜ਼ੀ ਹੋਈ ਸੀ, ਤਾਂ ਉਹ ਕਹਿੰਦੇ ਕਿ ਨਹੀਂ। ਉਹ ਜਿਹੜੇ ਗੌਰੀ ਸ਼ੰਕਰ ਨੇ ਉਹ ਕਹਿੰਦੇ ਵੀ ਅਸੀਂ ਬੜੀ ਮੁਸ਼ਕਲ ਨਾਲ ਆਪਦੀ ਜਿਹੜੀ ਉੱਥੋਂ ਜਾਨ ਬਚਾਈ, ਬੜੀ ਮੁਸ਼ਕਲ ਦੇ ਨਾਲ ਉੱਥੋਂ ਹਨੂੰਮਾਨ ਜੀ ਦੀ ਮੂਰਤੀ ਕੱਢੀ। ਪਥਰਾਵ ਪਿੱਛੇ ਪੂਰੀ ਸਕੀਮ ਸੀਗੀ, ਸਾਨੂੰ ਘੇਰ ਕੇ ਮਾਰਿਆ ਗਿਆ, ਪੱਥਰਾਂ, ਤਲਵਾਰਾਂ ਤੇ ਚਾਕੂਆਂ ਦੀ ਵਰਤੋਂ ਕੀਤੀ ਗਈ ਸਾਡੇ ਤੇ। ਰਾਸ਼ਨ ਦੀ ਗੱਡੀ ਲੱਗੀ ਸੀ, ਉਹਦੇ ਵੀ ਸ਼ੀਸ਼ੇ ਭੰਨ ਦਿੱਤੇ। ਤੇ ਉਹ ਕਹਿੰਦਾ ਕਿ ਜਲੂਸ ਦੇ ਦਰਮਿਆਨ ਅਸੀਂ ਕੋਈ ਵਿਵਾਦਤ ਨਾਅਰਾ ਨਹੀਂ ਲਾਇਆ। ਹਾਲਾਂਕਿ ਜਦੋਂ ਉਹਨਾਂ ਦੇ ਹਮਲਾ ਹੋਇਆ ਸੀ ਤਾਂ ਅਸੀਂ ਉਹ ਕਹਿੰਦੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸੀ। ਜਿਹੜੇ ਹੋਰ ਲੋਕ ਨੇ ਉਹ ਕਹਿੰਦੇ ਨੇ ਕਿ ਕੁਝ ਭੜਕਾਹਟਬਾਜ਼ੀ ਹੋਈ ਹੈ। ਮਤਲਬ ਇਹ ਤਾਂ ਆਪਾਂ ਦੋ ਚੀਜ਼ਾਂ ਦੇ ਵਰਸ਼ਨ ਲੈ ਲਏ, ਹਿੰਦੂ ਜਲੂਸ ਦੇ ਵਿੱਚ ਜੋ ਸੀਗੇ ਉਹਨਾਂ ਦਾ ਵਰਸ਼ਨ ਲੈ ਲਿਆ, ਮਸਜਿਦ ਦਾ ਜੋ ਪ੍ਰਬੰਧ ਸੀ ਉਹਨਾਂ ਦਾ ਵਰਸ਼ਨ ਮੀਡੀਆ ਨੇ ਲਿਆ। ਪਰ ਜਿਹੜੇ ਹੋਰ ਉੱਥੇ ਲੋਕ ਸੀਗੇ ਉਹ ਦੱਸਦੇ ਨੇ ਕਿ ਪ੍ਰਵੋਕਣ ਹੋਈ ਹੈ। ਨਾਅਰੇ ਪਹਿਲਾਂ ਵੀ ਲੱਗ ਰਹੇ ਸੀ, ਪਿੱਛੋਂ ਆ ਜਦੋਂ ਜਲੂਸ ਆਇਆ ਉੱਥੋਂ ਲੱਗ ਰਹੇ ਸੀਗੇ, ਤੇ ਜਦੋਂ ਮਸਜਿਦ ਦੇ ਕੋਲੇ ਆਏ ਉਦੋਂ ਸਗੋਂ ਨਾਅਰੇਬਾਜ਼ੀ ਹੋਰ ਤੇਜ਼ ਹੋ ਗਈ। ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵਾਪਰੀਆਂ, ਬਹੁਤ ਸਾਰੀਆਂ ਘਟਨਾਵਾਂ ਐਸੀਆਂ ਵਾਪਰੀਆਂ। ਖਰਗੋਣ ਦੇ ਬਾਬਤ ਪੰਜਾਬੀ ਰੇਡੀਓ USA ਤੇ ਤੁਸੀਂ ਰਿਪੋਰਟਾਂ ਵੀ ਸੁਣੀਆਂ ਨੇ ਕਿ ਉੱਥੇ ਕੀ ਕੁਛ ਹੋਇਆ। ਜਿਹੜੇ ਉਸਾਰੀਆਂ ਢਾਈਆਂ ਗਈਆਂ ਨੇ ਨਜਾਇਜ਼ ਕਹਿ ਕੇ, ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਬਹੁਤੀਆਂ। ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਹੋਰ ਮੀਡੀਆ ਅਦਾਰਿਆਂ ਨੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਜੋ ਹਿੰਸਾ ਹੋਈ ਉਹਦੇ ਪਿੱਛੇ ਪਿਛਲੀਆਂ ਘਟਨਾਵਾਂ ਦਾ ਬਹੁਤ ਵੱਡਾ ਕਾਰਨ ਸੀ। ਦੋ ਫਿਰਕਿਆਂ ਦੇ ਵਿੱਚ ਤਣਾਅ ਦਾ ਸਭ ਤੋਂ ਵੱਡਾ ਇਹ ਕਾਰਨ ਸੀਗਾ ਕਿ ਪ੍ਰਵੋਕਣ ਹੋਇਆ ਦੋਨਾਂ ਦੀ ਤਰਫ ਤੋਂ ਭੜਕਾਟਬਾਜ਼ੀ ਹੋਈ। ਇਸ ਕਰਕੇ ਜਿਹੜੀ ਜਹਾਂਗੀਰਪੁਰੀ ਦੇ ਵਿੱਚ ਹਿੰਸਾ ਹੋਈ ਆ। ਤੇ ਇਸ ਹਿੰਸਾ ਤੋਂ ਬਾਅਦ ਜਿਹੜਾ ਮੁਸਲਿਮ ਔਰਤਾਂ ਦਾ ਇਲਜ਼ਾਮ ਆ ਉਹ ਇਹ ਆ ਕਿ ਸਾਡੇ ਬੰਦਿਆਂ ਨੂੰ, ਕਈਆਂ ਨੂੰ, ਬੇਕਸੂਰਾਂ ਨੂੰ ਵੀ ਪੁਲਿਸ ਨੇ ਚੱਕ ਲਿਆ। ਸੋ ਅਗਲੀ ਆਪਾਂ ਜੇ ਖਬਰ ਵੱਲ ਵਧ ਗਏ, ਕੋਲਕਾਤਾ ਦੇ ਵਿੱਚ TMC ਸੰਸਦ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦੀ ਰਿਹਾਇਸ਼ ਦੇ ਨੇੜੇ ਦੋ ਧਿਰਾਂ ਦੇ ਵਿੱਚ ਝੜਪਾਂ ਹੋਈਆਂ ਨੇ। 8 ਜਣੇ ਜਿਹੜੇ ਆ ਗ੍ਰਿਫਤਾਰ ਕੀਤੇ ਆ, 8 ਜਣੇ ਜ਼ਖਮੀ ਹੋਏ ਨੇ, 6 ਨੂੰ ਗ੍ਰਿਫਤਾਰ ਕਰਨਾ ਪਿਆ ਪੁਲਿਸ ਨੂੰ। ਕੋਲਕਾਤਾ ਸ਼ਹਿਰ ਦੇ ਦੱਖਣੀ ਹਿੱਸੇ ਦੇ ਵਿੱਚ ਇੱਕ ਉਸਾਰੀ ਅਧੀਨ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦੇ ਵਿਚਾਲੇ ਝੜਪ ਹੋ ਗਈ ਸੀਗੀ, ਤੇ 8 ਬੰਦੇ ਜਿਹੜੇ ਆ ਜ਼ਖਮੀ ਦੱਸੇ ਗਏ ਨੇ। ਤੇ ਪੁਲਿਸ ਨੇ ਝੀਲ ਗਾਰਡਨ ਜਿਹੜਾ ਇਲਾਕਾ ਵਾ ਉੱਥੇ ਸੰਸਦ ਮੈਂਬਰ ਆ ਸੁਗਾਤਾ ਰਾਏ, ਉਹਦੀ ਰਿਹਾਇਸ਼ ਦੇ ਨੇੜੇ ਜਿਹੜੀ ਇਹ ਝੜਪ ਹੋਈ ਹੈ ਉਹਦੀ ਭਾਲ ਦੇ ਵਿੱਚ 6 ਜਣਾਂ ਨੂੰ ਗ੍ਰਿਫਤਾਰ ਕੀਤਾ। ਤੇ ਪੁਲਿਸ ਕਹਿੰਦੀ ਹੈ ਵੀ ਅਸੀਂ ਜਿਹੜੀ ਘਟਨਾ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਸੀਗੇ ਉਹਨਾਂ ਤੇ ਅਸੀਂ ਭਾਲ ਕਰ ਰਹੇ ਹਾਂ ਤੇ ਸਥਿਤੀ ਦੇ ਉੱਤੇ ਨਜ਼ਰ ਰੱਖੀ ਹੋਈ ਹੈ। ਅਧਿਕਾਰੀਆਂ ਨੇ ਵੀ ਦੱਸਿਆ ਕਿ ਇੱਕ ਇਲਾਕੇ ਦੇ ਵਿੱਚ ਪੁਰਾਣੇ ਘਰ ਨੂੰ ਢਾਹ ਕੇ ਉੱਥੇ ਨਵੀਂ ਉਸਾਰੀ ਕੀਤੀ ਜਾ ਰਹੀ ਸੀ, ਤੇ ਉਸਾਰੀ ਨੂੰ ਲੈ ਕੇ ਜਿਹੜਾ ਵਾ ਉਹ ਦੋ ਧੜਿਆਂ ਦੇ ਵਿਚਾਲੇ ਲੜਾਈ ਹੋਈ ਹੈ। ਕੁਝ ਲੋਕ ਇਹਨੂੰ ਸਿਆਸੀਕਰਨ ਕਰ ਰਹੇ ਨੇ ਤੇ ਤਾਂ ਕਰਕੇ ਜਿਹੜਾ ਵਾ ਉਹ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਕੁਝ ਲੋਕ ਇਹਨਾਂ ਚੀਜ਼ਾਂ ਨੂੰ TMC ਬਨਾਮ BJP ਨਾਲ ਜੋੜ ਰਹੇ ਨੇ। ਕੁਝ ਲੋਕ, ਕੁਝ ਮੀਡੀਆ ਅਦਾਰੇ ਇਹਨੂੰ ਦੂਜੀਆਂ, ਜਿਵੇਂ ਜਹਾਂਗੀਰਪੁਰੀ ਦੀ ਅਸੀਂ ਗੱਲ ਕਰਕੇ ਹਟੇ ਹਾਂ ਜਾਂ ਅਸੀਂ ਗੱਲ ਕਰਕੇ ਹਟੇ ਹਾਂ ਖਰਗੋਣ ਦੀ, ਤਾਂ ਉਹ ਲੋਕ ਜਿਹੜੇ ਆ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨਾਲ ਲਿੰਕ ਕਰ ਰਹੇ ਨੇ। ਪਰ ਜਿਹੜਾ ਪੁਲਿਸ ਦਾ ਵਰਸ਼ਨ ਹੈ ਉਹ ਕਹਿੰਦੇ ਕਿ ਨਾ ਪੋਲੀਟੀਕਲ ਸਿਸਟਮ ਆ, ਨਾ ਕੋਈ ਫਿਰਕੂ ਹਿੰਸਾ ਦਾ ਮਾਮਲਾ। ਇਹ ਮਾਮਲਾ ਅਸਲ ਦੇ ਵਿੱਚ ਦੋ ਧੜਿਆਂ ਦੇ ਵਿੱਚ ਲੜਾਈ ਜਿਹੜੀ ਹੋਈ ਹੈ ਉਹ ਉਸਾਰੀ ਅਧੀਨ ਇੱਕ ਬਿਲਡਿੰਗ ਨੂੰ ਲੈ ਕੇ ਹੋਈ ਹੈ, ਜਿਹਦੇ ਪਹਿਲਾਂ ਪੁਰਾਣੀ ਸੀਗੀ ਪਰ ਹੁਣ ਨਵੀਂ ਢਾਹ ਕੇ ਬਣਾਈ ਗਈ ਹੈ। ਪਰ ਇੱਥੇ ਦੇਸ਼ ਦੇ ਵਿੱਚ ਕੀ ਹੁੰਦਾ ਕਿ ਇੱਕ WhatsApp ਦੀ ਵੀਡੀਓ ਤੋਂ ਬਾਅਦ ਹੀ, ਇੱਕ ਸੋਸ਼ਲ ਮੀਡੀਆ ਤੇ ਘੁੰਮਦੀ ਵੀਡੀਓ ਤੋਂ ਬਾਅਦ ਕਿਸੇ ਨੇ ਨਹੀਂ ਵੇਖਣਾ ਕਿ ਉਹ ਸਹੀ ਹੈ ਜਾਂ ਗਲਤ ਆ। ਉਹ ਜਿਹੜੀ ਆ ਉਹਦੇ ਉੱਤੇ ਵੀ ਹਿੰਸਾ ਜਿਹੜੀ ਆ ਹੋ ਸਕਦਾ, ਉਹਦੇ ਉੱਤੇ ਵੀ ਵੀਡੀਓ ਤੋਂ ਫੈਲਣ ਤੋਂ ਬਾਅਦ ਵੀ ਜਿਹੜਾ ਫਿਰਕੂ ਤਣਾਅ ਉਹ ਹੋ ਸਕਦਾ ਹੈ। ਸੋ ਇੱਕ ਜਾਂਚ ਕਿਉਂ ਨਾ ਐਸੀ ਹੋ ਜਾਵੇ ਕਿ ਜਿਹੜੀਆਂ ਫਿਰਕੂ ਤਣਾਅ ਦੀਆਂ ਘਟਨਾਵਾਂ, ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ, ਇਹਨਾਂ ਪਿੱਛੇ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਜਿਹੜੇ ਵੀਡੀਓ ਸੈਂਡ ਕੀਤੀਆਂ ਇਹਨਾਂ ਇਲਾਕਿਆਂ 'ਚ, ਜੋ ਵੀਡੀਓ ਆਈਆਂ ਜਿਨ੍ਹਾਂ ਵੀਡੀਓ ਦੇ ਬਣਾ ਤੇ ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਤਣਾਅ ਹੋਇਆ, ਕਿ ਉਹਨਾਂ ਵੀਡੀਓਜ਼ ਦੀ ਜਾਂਚ ਨਹੀਂ ਕਰਨੀ ਬਣਦੀ ਕਿ ਉਹ ਕਿੱਥੋਂ ਸਪਰੈਡ ਹੋਈਆਂ,
ਕਿਹਨੇ ਉਹਨਾਂ ਨੂੰ ਵਾਇਰਲ ਕੀਤਾ ਔਰ ਕਿਹਨੇ ਉਹਨਾਂ ਵੀਡੀਓਜ਼ ਨੂੰ ਖਾਸ ਭਾਈਚਾਰੇ ਨਾਲ ਲਿੰਕ ਕੀਤਾ। ਸੋ ਲਖੀਮਪੁਰ ਖੇੜੀ ਦੀ ਗੱਲ ਕਰਦੇ ਹਾਂ, ਅਜੇ ਮਿਸ਼ਰਾ ਦੀ ਗੱਲ ਕਰਦੇ ਹਾਂ, ਆਸ਼ੀਸ਼ ਮਿਸ਼ਰਾ ਦੀ ਗੱਲ ਕਰਦੇ ਹਾਂ। ਅਜੇ ਮਿਸ਼ਰਾ ਦੇ ਤੇ ਇਲਜ਼ਾਮ ਨੇ ਕਿ ਉਹਨੂੰ ਭਾਜਪਾ ਨੇ ਕੈਬਨਿਟ ਚੋਂ ਕੱਢਿਆ ਨਹੀਂ ਆ, ਤੇ ਇਸੇ ਕਰਕੇ ਜਿਹੜੀਆਂ ਚੀਜ਼ਾਂ ਵਾਪਰਦੀਆਂ ਰਹੀਆਂ ਔਰ ਆਸ਼ੀਸ਼ ਮਿਸ਼ਰਾ ਨੂੰ ਬਕਾਇਦਾ ਮਿੱਥ ਕੇ ਕੀਤਾ ਗਿਆ ਹਮਲਾ ਦੱਸਿਆ ਗਿਆ। ਇਹ ਜਿਹੜੀ ਉੱਥੋਂ ਦੀ ਜਾਂਚ ਟੀਮ ਹੈ, ਉਹਨਾਂ ਨੇ ਕਿਹਾ ਕਿ ਮਿੱਥ ਕੇ ਇਹ ਹਮਲਾ ਕੀਤਾ ਸੀਗਾ, ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਦਰੜਿਆ ਗਿਆ ਸੀਗਾ। ਲਖੀਮਪੁਰ ਖੇੜੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਮੁੱਖ ਦੋਸ਼ੀ ਜਿਹੜਾ ਆਸ਼ੀਸ਼ ਮਿਸ਼ਰਾ ਹੈ, ਉਹਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਮਾਨਤ ਦੇਣ ਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਪਲਟਦਿਆਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਪੀੜਤ ਧਿਰ ਨੂੰ ਨਜ਼ਰਅੰਦਾਜ਼ ਕੀਤਾ ਹਾਈ ਕੋਰਟ ਦੇ ਵਿੱਚ ਕੀਤਾ ਗਿਆ। ਇਹਦੇ ਨਾਲ ਹੀ ਸਿਖਲੀ ਅਦਾਲਤ ਨੇ ਆਸ਼ੀਸ਼ ਨੂੰ 1 ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦੇ ਲਈ ਕਿਹਾ। ਇਹ ਮਾਮਲਾ ਪਿਛਲੇ ਸਾਲ ਦਾ, ਜਦੋਂ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਕਿ ਇੱਕ ਰੈਲੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਅਜੇ ਮਿਸ਼ਰਾ ਉਹ ਕਹਿੰਦਾ ਕਿ ਤੁਸੀਂ ਇਹ ਗੱਲ ਸਮਝ ਲਓ ਕਿ ਮੈਂ ਕੌਣ ਆ, ਮੇਰੀ ਬੈਕਗਰਾਉਂਡ ਕੀ ਆ। ਤਾਂ ਉਸ ਤੋਂ ਬਾਅਦ ਉਹਦਾ ਪੁੱਤਰ ਕਿਸਾਨਾਂ ਨੂੰ ਦਰੜ ਦਿੰਦਾ ਜੀਪ ਚੜਾ ਕੇ। ਉਸ ਤੋਂ ਬਾਅਦ ਜਦੋਂ ਜੀਪ ਚੜ ਜਾਂਦੀ ਹੈ ਕਿਸਾਨਾਂ ਤੇ, ਤਾਂ ਉੱਥੇ ਫਿਰ ਕਈ ਵਹੀਕਲਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਹਿੰਸਾ ਦੇ ਵਿੱਚ 6-7 ਜਾਣੇ ਜਿਹੜੇ ਆ ਉਹ ਮਾਰੇ ਗਏ ਸੀ, ਇੱਕ ਕਾਰਕੁਨ ਬੀਜੇਪੀ ਦਾ ਵੀ ਸੀਗਾ। ਖੈਰ ਪਿਛਲੇ ਸਾਲ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਹ ਜਿਹੜਾ ਲਖੀਮਪੁਰ ਖੇੜੀ ਦਾ ਹਿੰਸਾ ਦਾ ਮਾਮਲਾ, ਜਦੋਂ ਦੇਸ਼ ਭਰ ਦੇ ਵਿੱਚ ਕਿਸਾਨ ਜਿਹੜੇ ਆ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀਗੇ, ਤੇ ਲਖੀਮਪੁਰ ਖੇੜੀ ਦੇ ਵਿੱਚ ਵੀ ਪ੍ਰੋਟੈਸਟ ਜਿਹੜਾ ਰੱਖਿਆ ਗਿਆ ਸੀਗਾ। ਇਹ ਜਿਹੜਾ ਇਲਾਕਾ ਪੈਂਦਾ ਵਾ, ਇਹ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਇਲਾਕੇ ਦੇ ਦੌਰਾਨ ਜਿਹੜਾ ਉਸ ਇਲਾਕੇ ਦੇ ਵਿੱਚ ਪੈਂਦਾ ਹੈ, ਤੇ ਲਖੀਮਪੁਰ ਖੇੜੀ ਜਿਹੜਾ ਉੱਥੋਂ ਮਹਿਜ਼ 75 ਕਿਲੋਮੀਟਰ ਦੂਰ ਆ, ਤੇ ਇਹਦੇ ਨਾਲ ਪਿੰਡ ਪੈਂਦਾ ਟਿਕੁਨੀਆ। ਉੱਥੇ ਇਹ ਸਾਰੀ ਘਟਨਾ ਜਿਹੜੀ ਵਾਪਰੀ ਸੀ। ਉੱਥੇ ਅਜੇ ਮਿਸ਼ਰਾ ਕੇਂਦਰੀ ਮੰਤਰੀ ਦੇ ਮੁੰਡੇ ਨੇ, ਆਸ਼ੀਸ਼ ਮਿਸ਼ਰੇ ਨੇ ਕਿਸਾਨਾਂ ਨੂੰ ਦਰੜ ਦਿੱਤਾ ਸੀ, ਉਹਨਾਂ ਤੇ ਜੀਪ ਚੜਾਤੀ ਸੀ, ਜਿਨ੍ਹਾਂ ਦਾ ਜੀਪ ਵੱਲ ਮੂੰਹ ਵੀ ਨਹੀਂ ਸੀਗਾ, ਪਿਛਲੇ ਪਾਸਿਓਂ ਪਿੱਠ ਤੇ ਵਾਰ ਕੀਤਾ ਗਿਆ। ਸੋ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਗੁੱਸੇ 'ਚ ਆ ਗਏ ਕਿਸਾਨ, ਤਾਂ ਉਹਨਾਂ ਨੇ ਇੱਕ ਡਰਾਈਵਰ ਤੇ 2 ਭਾਜਪਾ ਵਰਕਰਾਂ ਨੂੰ ਜਿਹੜੇ ਆ, ਜਦੋਂ ਉਹਨਾਂ ਨੇ ਅੱਗ ਲਾਤੀ ਵਹੀਕਲਾਂ ਨੂੰ, ਤਾਂ ਜਾਂ ਹਫੜਾ ਦਫੜੀ ਮਚ ਗਈ ਜਾਂ ਉਹਨਾਂ ਤੇ ਕੁੱਟ ਕਟਾਪੇ ਹੋਇਆ, ਤੇ 2 ਭਾਜਪਾ ਵਰਕਰ ਜਿਹੜੇ ਆ ਉਹ ਮਾਰੇ ਗਏ ਸੀਗੇ, ਇੱਕ ਡਰਾਈਵਰ ਵੀ ਮਾਰਿਆ ਗਿਆ ਸੀ। 8 ਲੋਕ ਮਾਰੇ ਗਏ ਸੀ ਇਸ ਹਿੰਸਾ ਦੇ ਵਿੱਚ, 4 ਕਿਸਾਨ ਤੇ 4 ਹੋਰ ਸੀਗੇ, ਇੱਕ ਡਰਾਈਵਰ, 2 ਭਾਜਪਾ ਵਰਕਰ ਤੇ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ SIT ਦਾ ਗਠਨ ਕੀਤਾ ਤੇ 5000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ, ਤੇ ਆਸ਼ੀਸ਼ ਮਿਸ਼ਰਾ ਨੂੰ SIT ਨੇ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਜਿਹੜਾ ਉਹ ਕੀਤਾ ਸੀਗਾ। ਚਾਰਜਸ਼ੀਟ ਦੇ ਵਿੱਚ ਇਹ ਸਪਸ਼ਟ ਸੀਗਾ ਕਿ ਆਸ਼ੀਸ਼ ਜਿਹੜਾ ਉਹ ਮੌਕੇ ਤੇ ਮੌਜੂਦ ਸੀ। ਬਕਾਇਦਾ ਲਿਖਿਆ ਗਿਆ ਕਿ ਇਹਨੇ ਮਿੱਥ ਕੇ ਇਹ ਸਾਰਾ ਕੁਝ ਕੀਤਾ ਵਾ। ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਦੀ ਆ, ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੁੰਦਾ ਉਹ, ਤੇ ਹਿੰਸਾ ਦੇ ਪੀੜਤ ਪਰਿਵਾਰ ਇਹਦਾ ਵਿਰੋਧ ਕਰਦੇ ਨੇ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਆ। ਸੁਪਰੀਮ ਕੋਰਟ ਦੇ ਵਿੱਚ ਆਸ਼ੀਸ਼ ਦੀ ਜ਼ਮਾਨਤ ਦੇ ਖਿਲਾਫ ਕਈ ਸੁਣਵਾਈਆਂ ਹੋਈਆਂ, ਜਿਸ ਦੇ ਵਿੱਚ ਆਖਰਕਾਰ ਫੈਸਲਾ ਜਿਹੜਾ ਉਹ ਆ ਗਿਆ, ਤੇ ਅਦਾਲਤ ਨੇ ਜ਼ਮਾਨਤ ਅਰਜ਼ੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਸੋ ਇਹ ਹੁਣ ਤੱਕ ਦੀ ਅਪਡੇਟ ਸੀ ਇਸ ਮਸਲੇ ਦੇ ਵਿੱਚ। ਹੁਣ ਵੱਧਦੇ ਆਪਾਂ ਦਿੱਲੀ ਦੇ ਵੱਲ, ਤੇ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਦੀ, ਜਿੱਥੇ ਜ਼ਬਰਦਸਤ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸਟੇਟ ਦਾ ਦਿੱਲੀ ਦੇ ਰਕਾਬਗੰਜ ਦਫ਼ਤਰ ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਹਿਣਾ ਕਿ ਇਹ ਦਫ਼ਤਰ ਸਾਡਾ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਟੇਟ ਕਹਿ ਰਿਹਾ ਕਿ ਇਹ ਦਫ਼ਤਰ ਸਾਡਾ ਹੈ। ਇਸ ਨੂੰ ਲੈ ਕੇ ਸਮਰਥਕ ਆਮੋ ਸਾਹਮਣੇ ਹੋਏ ਨੇ। ਬਾਦਲ ਦਲ ਦੇ ਹਮਾਇਤੀਆਂ ਵੱਲੋਂ ਸਾਈਨ ਬੋਰਡ ਤੇ ਲਿਖਿਆ ਦਿੱਲੀ ਸਟੇਟ ਦਾ ਜਿਹੜਾ ਨਾਂ ਲਿਖਿਆ ਸੀ ਉਹਦੇ ਤੇ ਪੋਚਾ ਫੇਰ ਦਿੱਤਾ ਗਿਆ। ਸਥਿਤੀ ਦੀ ਨਜ਼ਾਕਤ ਨੂੰ ਦੇਖਦਿਆਂ ਉੱਥੇ ਸੁਰੱਖਿਆ ਫੋਰਸ ਜਿਹੜੀ ਹੈ ਉਹ ਤਾਇਨਾਤ ਕਰ ਦਿੱਤੀ ਹੈ। ਵੱਧਦੇ ਹਾਂ ਪੰਜਾਬ ਦੇ ਵੱਲ, ਗੱਲ ਕਰਦੇ ਹਾਂ, ਰੁਖ ਕਰਦੇ ਹਾਂ ਘਨੌਲੀ ਦਾ, ਜਿੱਥੇ ਘਨੌਲੀ ਰੂਪਨਗਰ ਨੈਸ਼ਨਲ ਹਾਈਵੇ ਤੇ ਪਿੰਡ ਪੈਂਦਾ ਅਹਿਮਦਪੁਰ। ਉੱਥੇ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਸੀ ਇੱਕ ਕਰੇਟਾ ਕਾਰ ਨੂੰ, ਤੇ ਉਸ ਕਾਰ ਦੇ ਵਿੱਚ ਜਿਹੜੇ 5-6 ਜਾਣੇ ਬੈਠੇ ਸੀਗੇ, ਉਹ ਕਾਰ ਨਹਿਰ 'ਚ ਡਿੱਗਦੀ ਹੈ, ਤੇ ਉਹਨਾਂ 5-6 ਦੀ ਇਸ ਮਾਮਲੇ ਦੇ ਵਿੱਚ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਹੋਇਆ ਕੀ ਹੈ ਕਿ ਅਹਿਮਦਪੁਰ ਦੇ ਨੇੜੇ ਪ੍ਰਾਈਵੇਟ ਬੱਸ ਟੱਕਰ ਮਾਰ ਦਿੰਦੀ ਹੈ ਕਾਰ ਨੂੰ, ਤੇ ਕਾਰ ਜਿਹੜੀ ਹੈ ਨਹਿਰ 'ਚ ਡਿੱਗ ਪੈਂਦੀ ਆ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾਮਦ ਕਰ ਲਿਆ ਗਿਆ, ਜਿਸ ਦੇ ਵਿੱਚੋਂ 5 ਜਣਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਨੇ, ਜਿਨ੍ਹਾਂ ਦੇ ਵਿੱਚ 2 ਔਰਤਾਂ ਦੱਸੀਆਂ ਗਈਆਂ ਨੇ, 2 ਮਰਦ ਦੱਸੇ ਗਏ ਨੇ, ਤੇ 1 ਬੱਚਾ ਦੱਸਿਆ ਗਿਆ। ਪੁਲਿਸ ਇਹਨਾਂ ਤੋਂ ਇਲਾਵਾ, ਇਹਨਾਂ 5 ਜਣਿਆਂ ਦੀਆਂ ਲਾਸ਼ਾਂ ਤੋਂ ਇਲਾਵਾ ਇੱਕ ਛੋਟੇ ਬੱਚੇ ਦੀਆਂ ਚੱਪਲਾਂ ਵੀ ਮਿਲੀਆਂ ਨੇ, ਜਿਸ ਕਰਕੇ ਹੋ ਸਕਦਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਕਾਰ ਰਾਜਸਥਾਨ ਨੰਬਰ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਵਸਨੀਕਾਂ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਹੁਣੇ ਮਿੰਟੂ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਦੱਸ ਕੇ ਗਏ ਨੇ ਕਿ PRTC ਦੀ ਬੱਸ ਨੇ 3 ਬੱਚਿਆਂ ਨੂੰ ਦਰੜ ਦਿੱਤਾ ਹੈ, ਜਿਹਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਔਰ ਬੱਚੇ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਜਿਹੜਾ ਕਿ ਘਨੌਲੀ ਨੇੜੇ ਵਾਪਰਿਆ। ਘਨੌਲੀ ਰੂਪਨਗਰ ਨੈਸ਼ਨਲ ਹਾਈਵੇ ਜਿਹੜਾ ਉੱਥੇ ਪਿੰਡ ਪੈਂਦਾ ਅਹਿਮਦਪੁਰ,
ਉੱਥੇ ਪ੍ਰਾਈਵੇਟ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਜਿਹੜੇ ਕਾਰ ਸਵਾਰ ਸੀਗੇ, ਕਾਰ ਨਹਿਰ 'ਚ ਡਿੱਗ ਪਈ। ਕਾਰ ਸਵਾਰਾਂ ਨੂੰ ਮੌਕਾ ਹੀ ਨਹੀਂ ਮਿਲਿਆ ਕਾਰ ਦੇ ਵਿੱਚੋਂ ਨਿਕਲਣ ਦਾ। ਨਹਿਰ ਦੇ ਵਿੱਚ ਡੁੱਬ ਕੇ ਉਹਨਾਂ ਦੀ ਮੌਤ ਹੋ ਗਈ। ਇੱਕ ਛੋਟੇ ਜਿਹੇ ਬੱਚੇ ਦੀਆਂ ਚੱਪਲਾਂ ਮਿਲੀਆਂ ਨੇ ਤੇ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਬੱਚੇ ਦੀ ਡੈੱਡ ਬੋਡੀ ਤਾਂ ਨਹੀਂ ਰਿਕਵਰ ਹੋਈ ਹੈ, ਪਰ ਜਿਹੜੀਆਂ ਚੱਪਲਾਂ ਨੇ ਉਹਨਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਨੇ ਬੱਚਾ ਜਿਹੜਾ ਵਾ ਉਹ ਬਹੁਤ ਛੋਟੀ ਉਮਰ ਦਾ ਹੋ ਸਕਦਾ ਹੈ। ਸੋ ਅੰਮ੍ਰਿਤਸਰ ਨੇੜੇ ਧਮਾਕਾ ਹੋਇਆ ਇੱਕ ਪਟਾਕਾ ਫੈਕਟਰੀ ਦੇ ਵਿੱਚ। ਇੱਕ ਜਾਣੇ ਦੀ ਮੌਤ ਹੋਈ ਹੈ ਤੇ 2-3 ਜਾਣੇ ਜਿਹੜੇ ਆ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੀ ਖਬਰ ਆ ਉਹ ਇਹ ਕਹਿੰਦੀ ਹੈ ਕਿ ਕੋਟਲਾ ਗਾਂਚੀਆਂ ਹੈ ਪਿੰਡ ਅਜਨਾਲੇ ਦੇ ਕੋਲੇ, ਉੱਥੇ ਧਮਾਕਾ ਹੋਣ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ 2 ਜਣੇ ਜ਼ਖਮੀ ਦੱਸੇ ਗਏ ਨੇ। ਪਿੰਡ ਦੇ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ, ਜਿਸ ਦੇ ਵਿੱਚੋਂ ਕੋਟਲਾ ਗਾਂਜੀਆਂ ਦੀ ਜੇਤੂ ਟੀਮ ਜਿਹੜੀ ਹੈ ਉਹ ਜਸ਼ਨ ਮਨਾਉਣ ਦੇ ਲਈ ਪਟਾਕੇ ਚਲਾਉਣ ਦੇ ਮਨੋਰਥ ਦੇ ਨਾਲ ਪਿੰਡ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਹਦੇ ਕੋਲੇ ਗਏ ਸੀਗੇ ਤੇ ਉਹ ਜਿਹੜੇ ਹੈ ਪਟਾਸ਼ ਰਗੜ ਰਹੇ ਸੀਗੇ ਡੰਡੇ ਦੇ ਵਿੱਚ। ਕਈ ਹੋਰ ਬੱਚੇ ਵੀ ਸੀਗੇ ਤੇ ਪਟਾਸ਼ ਰਗੜਦੇ ਹੀ ਜਿਨ੍ਹਾਂ ਦੇ ਵਿੱਚ ਇੱਕ 12 ਸਾਲ ਦਾ ਬੱਚਾ ਸੀਗਾ, ਇੱਕ 13 ਸਾਲ ਦਾ ਸੀਗਾ ਤੇ ਧਮਾਕਾ ਇੰਨਾ ਕੁ ਜ਼ਬਰਦਸਤ ਹੋ ਗਿਆ ਕਿ ਇਹ ਬੱਚੇ ਜ਼ਖਮੀ ਹੋ ਗਏ। ਜਦੋਂ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਦੇ ਵਿੱਚੋਂ ਸੁਖਜੀਤ ਸਿੰਘ ਜਿਹਦੀ ਉਮਰ ਬਹੁਤ ਥੋੜ੍ਹੀ ਦੱਸੀ ਗਈ ਆ, ਉਹਦੀ ਜਿਹੜੀ ਆ ਮੌਤ ਹੋ ਗਈ। ਬਾਕੀ ਜਿਹੜੇ 3 ਬੱਚੇ ਹੋਰ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਗਏ ਆ। ਹਾਲਾਂਕਿ ਖਬਰ ਜਿਹੜੀ ਉਹ ਇਸ ਵੱਲ ਇਸ਼ਾਰਾ ਕਰਦੀ ਸੀ ਕਿ ਧਮਾਕਾ ਜਿਹੜਾ ਵਾ ਪਟਾਕਾ ਫੈਕਟਰੀ 'ਚ ਹੋਇਆ, ਪਰ ਉਹ ਬਾਅਦ ਦੇ ਵਿੱਚ ਇਸ ਗੱਲ ਬਾਰੇ ਪਤਾ ਲੱਗਿਆ ਕਿ ਪਟਾਕਾ ਫੈਕਟਰੀ ਦੇ ਵਿੱਚ ਉਹ ਧਮਾਕਾ ਨਹੀਂ ਹੋਇਆ। ਅਸਲ ਦੇ ਵਿੱਚ ਬੱਚੇ ਪਟਾਕੇ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਹਿ ਲਓ ਜਾਂ ਕਿਵੇਂ ਵੀ ਰਗੜ ਰਹੇ ਸੀਗੇ, ਕੁੰਡੇ ਦੇ ਵਿੱਚ ਪਟਾਸ਼ ਰਗੜ ਰਹੇ ਸੀਗੇ ਤਾਂ ਉਸ ਤੋਂ ਬਾਅਦ ਇਹ ਧਮਾਕਾ ਹੋਇਆ। ਵਾਲੀਬਾਲ ਦਾ ਟੂਰਨਾਮੈਂਟ ਸੀਗਾ ਕੋਟਲਾ ਗਾਂਜੀਆ ਦੇ ਵਿੱਚ ਤੇ ਇੱਥੇ ਜਿਹੜਾ ਵਾ ਜੇਤੂ ਟੀਮ ਰਹੀ ਸੀ ਉਹਨੇ ਜਸ਼ਨ ਚਲਾਉਣਾ ਸੀ ਪਟਾਕਿਆਂ ਨੂੰ ਰਗੜ ਕੇ, ਪਰ ਇਹ ਜਿਹੜੇ ਜਸ਼ਨ ਆ ਧਰੇ ਧਰਾਏ ਰਹਿ ਗਏ ਆ ਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੱਚੇ ਦੀ ਮੌਤ ਦੀ ਪੁਸ਼ਟੀ ਹੋਈ ਹੈ, 2 ਜਣੇ ਗੰਭੀਰ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਰੁੱਖ ਕਰਦੇ ਹਾਂ ਰੋਪੜ ਦਾ, ਜਿੱਥੇ ਦੇਰ ਰਾਤ ਮਾਲ ਗੱਡੀ ਦੇ ਸਾਹਮਣੇ ਲਵਾਰਸ ਪਸ਼ੂ ਆ ਗਿਆ ਸੀ ਤੇ ਇਸ ਕਰਕੇ ਮਾਲ ਗੱਡੀ ਜਿਹੜੀ ਹੈ ਉਹ ਹਾਦਸਾਗ੍ਰਸਤ ਹੋ ਗਈ ਹੈ। ਗੱਡੀ ਦੇ 16 ਡੱਬੇ ਜਿਹੜੇ ਆ ਪਟੜੀ ਤੋਂ ਲੱਥ ਗਏ ਸਨ। ਪਤਾ ਲੱਗਿਆ ਕਿ ਇਹ ਮਾਲ ਗੱਡੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਕੋਲਾ ਲਾ ਕੇ ਵਾਪਸ ਜਿਹੜਾ ਉਹ ਮੁੜ ਰਹੀ ਸੀਗੀ, ਇਸ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਵਾ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਜਾਂਚ ਦੇ ਕਾਰਨ ਜਿਹੜੇ ਆ ਉਹ ਲੱਭੇ ਜਾ ਰਹੇ ਨੇ। ਹੁਣੇ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਕਿ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਅਗਲੇ ਥਲ ਸੈਨਾ ਮੁਖੀ ਹੋ ਸਕਦੇ ਨੇ ਤੇ 29ਵੇਂ ਮੁਖੀ ਹੋਣਗੇ ਜੇਕਰ ਉਹ ਬਣਦੇ ਨੇ, ਜਿਨ੍ਹਾਂ ਦੇ ਬਾਰੇ ਖਬਰਾਂ ਆ ਰਹੀਆਂ ਨੇ ਕਿ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਥਲ ਸੈਨਾ ਦੇ 29ਵੇਂ ਮੁਖੀ ਹੋਣਗੇ ਤੇ ਜਨਰਲ MM ਨਰਵਾਣੇ ਦੀ ਉਹ ਥਾਂ ਲੈ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸੇ ਮਹੀਨੇ ਅਖੀਰ ਦੇ ਵਿੱਚ ਖਤਮ ਹੋ ਰਿਹਾ ਹੈ। ਲੈਫਟੀਨੈਂਟ ਪਾਂਡੇ ਹਾਲ ਦੀ ਘੜੀ ਥਲ ਸੈਨਾ ਦੇ ਉਪ ਮੁਖੀ ਨੇ। ਉਹ ਕੋਰ ਆਫ ਇੰਜੀਨੀਅਰ ਦੇ ਪਹਿਲੇ ਕਮਾਂਡਰ ਨੇ ਜੋ ਥਲ ਸੈਨਾ ਦੇ ਮੁਖੀ ਹੋਣਗੇ। ਇਸ ਤੋਂ ਪਹਿਲਾਂ ਉਹ ਪੈਦਲ ਫੌਜ, ਤੋਪਖਾਨਾ ਤੇ ਬਖਤਰਬੰਦ ਰੈਜੀਮੈਂਟ ਦੇ ਅਧਿਕਾਰੀ ਹੀ ਜਿਹੜੇ ਆ ਉਹ ਰਹਿ ਚੁੱਕੇ ਨੇ ਤੇ 13 ਲੱਖ ਜਵਾਨਾਂ ਵਾਲੀ ਥਲ ਸੈਨਾ ਦੇ ਉਹ ਜਿਹੜੇ ਮੁਖੀ ਆ ਉਹ ਹੁੰਦੇ ਰਹੇ ਨੇ। ਸੋ ਦੇਸ਼ ਦੁਨੀਆ ਦੇ ਨਾਲ ਹੋਰ ਖਬਰਾਂ ਵੀ ਜੁੜੀਆਂ ਨੇ, ਜਿਨ੍ਹਾਂ ਦੇ ਵਿੱਚ ਬਿਜਲੀ ਕੱਟਾਂ ਦੇ ਖਿਲਾਫ ਰਾਏਕੋਟ ਪਾਵਰਕਾਮ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਇਹਦੇ ਨਾਲ ਹੀ ਕੀ ਹੋਰ ਅਹਿਮ ਖਬਰਾਂ ਨੇ, ਜਿਸ ਦੇ ਨਾਲ ਜਿਹੜੀ ਕਹਿ ਸਕਦੇ ਹਾਂ ਕਿ ਬਿਜਲੀ ਸੰਕਟ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਜਿਹੜਾ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਆ ਉਹਦਾ ਇੱਕ ਯੂਨਿਟ ਬੰਦ ਹੋ ਗਿਆ। ਪੰਜਾਬ ਦੇ ਵਿੱਚ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪਹਿਲਾਂ ਹੀ ਪਰੇਸ਼ਾਨ ਕੀਤਾ ਹੋਇਆ। ਬਿਜਲੀ ਦੀਆਂ ਯੂਨਿਟਾਂ ਕਰਕੇ 600 ਯੂਨਿਟ ਕਰਕੇ ਹੁਣੇ ਅਸੀਂ ਪ੍ਰੋਗਰਾਮ ਦੇ ਵਿੱਚ ਚਰਚਾ ਕਰਕੇ ਹਟੇ ਹਾਂ ਕਿ ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਰਨਲ ਜਿਹੜਾ ਵਰਗ ਆ ਉਹਦੇ ਕਰਕੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਾਲੇ ਰੁਕੀਆਂ ਨਹੀਂ ਆ, ਇਹ ਹੋਰ ਵੀ ਵੱਧ ਸਕਦੀਆਂ ਨੇ, ਅੱਗੇ ਵੀ ਵੱਧ ਸਕਦੀਆਂ ਨੇ। ਸਿਆਸਤ ਤੁਹਾਨੂੰ ਪਤਾ ਹੀ ਹੈ ਇੱਥੇ ਹੁੰਦੀ ਰਹਿੰਦੀ ਆ, ਕਿਸੇ ਵੀ ਮਸਲੇ ਦਾ ਸਿਆਸੀਕਰਨ ਹੁੰਦੇ ਟਾਈਮ ਨਹੀਂ ਲੱਗਦਾ। ਅੱਜ ਇਹ ਚੀਜ਼ਾਂ ਨੂੰ 2 ਵਰਗਾਂ ਦੇ ਨਾਲ ਜੋੜਿਆ ਜਾ ਰਿਹਾ ਹੈ, ਜਰਨਲ ਵਰਸਸ SC ਭਾਈਚਾਰਾ। ਹਾਲਾਂਕਿ ਜਿਹੜੀ ਸਰਕਾਰ ਦੇ ਐਲਾਨ ਨੇ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੀ ਘੋਖ ਕਰਨੀ ਤਾਂ ਬਹੁਤ ਜ਼ਰੂਰੀ ਆ ਕਿ ਸਰਕਾਰ ਦੇ ਇਸ ਐਲਾਨ ਦੇ ਨਾਲ ਕਿਸ ਵਰਗ ਨੂੰ ਜਿਹੜਾ ਵਾ ਉਹ ਫਾਇਦਾ ਜ਼ਿਆਦਾ ਹੋ ਰਿਹਾ, ਪਰ ਬਜਾਏ ਇਸ ਦੇ ਕਿ ਅਸੀਂ ਕਿਸੇ ਤੇ ਪਰਸਨਲ ਹੋ ਕੇ ਕਿਸੇ ਫਿਰਕੇ ਨੂੰ ਅਸੀਂ ਕੇਂਦਰਿਤ ਕਰੀਏ ਤਾਂ ਇਹ ਸਹੀ ਨਹੀਂ ਕਿਹਾ ਜਾ ਸਕਦਾ। ਸਰਕਾਰ ਨਾਲ ਤੁਹਾਡਾ ਜਿਹੜਾ ਗੁੱਸਾ ਗਿਲਾ ਨਾਰਾਜ਼ਗੀ ਆ ਉਹ ਜਾਇਜ਼ ਹੋ ਸਕਦੀ ਹੈ, ਅਸੀਂ ਕਹਿ ਨਹੀਂ ਸਕਦੇ ਸਰਕਾਰਾਂ ਤੋਂ ਸਾਰੇ ਲੋਕ ਜਿਹੜੇ ਉਮੀਦ ਲਾ ਕੇ ਬਹਿੰਦੇ ਨੇ। ਖੈਰ ਆਪਾਂ ਗੱਲ ਕਰ ਰਹੇ ਸੀਗੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੀ। ਪੰਜਾਬ ਦੇ ਵਿੱਚ ਗਰਮੀ ਦੇ ਵਧੇ ਕਹਿਰ ਤੇ ਕੋਲੇ ਦੀ ਘਾਟ ਸਣੇ ਕਈ ਥਾਵਾਂ ਤੇ ਤਕਨੀਕੀ ਨੁਕਸ ਪੈ ਰਹੇ ਆ, ਜਿਸ ਕਰਕੇ ਬਿਜਲੀ ਦੀ ਘਾਟ ਦੀ ਸਮੱਸਿਆ ਵਧਣ ਲੱਗ ਪਈ ਹੈ। ਪਿੰਡ ਬਣਾਵਾਲਾ ਦੇ ਵਿੱਚ ਨਿੱਜੀ ਭਾਈਵਾਲੀ ਦੇ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ
ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਖਰਾਬ ਹੋਇਆ ਬੋਇਲਰ ਲਗਾਤਾਰ ਦੂਜੇ ਦਿਨ ਵੀ ਠੀਕ ਨਹੀਂ ਹੋ ਸਕਿਆ। ਇਸ ਕਰਕੇ ਇਸ ਤਾਪ ਘਰ ਦੇ ਹੁਣ ਸਿਰਫ 2 ਯੂਨਿਟ ਹੀ ਕੰਮ ਕਰ ਰਹੇ ਨੇ। ਇਹ ਦੋਵੇਂ ਯੂਨਿਟ ਵੀ ਆਪਣੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰਦੇ ਨੇ। ਪਤਾ ਇਹ ਲੱਗਿਆ ਕਿ ਯੂਨਿਟ ਨੰਬਰ 2 ਦਾ ਬੋਇਲਰ ਖਰਾਬ ਹੋ ਗਿਆ। ਇਹ ਬੋਇਲਰ ਤਕਨੀਕੀ ਨੁਕਸ ਪੈਣ ਕਰਕੇ ਬੰਦ ਪਿਆ, ਜੋ ਕਿ ਦੂਜੇ ਦਿਨ ਵੀ ਠੀਕ ਜਿਹੜਾ ਉਹ ਨਹੀਂ ਹੋ ਸਕਿਆ। ਜੇਕਰ ਦੂਜੀ ਗੱਲ ਕਰੀਏ ਤਾਂ ਇਸ ਤਾਪ ਘਰ ਦੀ ਕੁੱਲ ਸਮਰੱਥਾ ਜਿਹੜੀ ਆ 1980 ਮੈਗਾਵਾਟ ਦੀ ਹੈ। ਇਹ 1980 ਮੈਗਾਵਾਟ ਬਿਜਲੀ ਪੈਦਾ ਕਰ ਸਕਦਾ, ਪਰ ਇਹ ਸਿਰਫ ਹੁਣ 840 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਹੈ, ਉਹਦੇ ਦੋਵੇਂ ਯੂਨਿਟ ਬੰਦ ਪਏ ਨੇ। ਇਸ ਪਲਾਂਟ ਦੀ ਵੀ ਕੁੱਲ ਸਮਰੱਥਾ 540 ਮੈਗਾਵਾਟ ਆ ਤੇ ਇਹ ਵੀ ਕੋਲੇ ਦੀ ਘਾਟ ਕਰਕੇ ਬੰਦ ਪਿਆ। 540 ਦਾ ਜਿਹੜਾ ਲਾਸ ਹੈ 1 ਲੱਗ ਗਿਆ ਵਾ ਤੇ 840 ਹੁਣ ਬਿਜਲੀ ਪੈਦਾ ਹੋ ਰਹੀ ਹੈ, ਜਦਕਿ ਉਹਦਾ 1980 ਦਾ ਵਾ। ਤਾਂ 1000 ਕ ਦਾ ਆਪਾਂ ਇਧਰੋਂ ਕਹਿ ਸਕਦੇ ਹਾਂ 1500 ਮੈਗਾਵਾਟ ਜਿਹੜੀ ਆ ਉਹ 1540 1550 ਮੈਗਾਵਾਟ ਪੰਜਾਬ ਨੂੰ ਸਿਰਫ ਤਕਨੀਕੀ ਨੁਕਸਾਂ ਕਰਕੇ ਉਹਦਾ ਨੁਕਸਾਨ ਹੋ ਰਿਹਾ ਹੈ। ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪ ਘਰ GHTP ਲਹਿਰਾ ਮੁਹੱਬਤ ਦੇ 4 ਦੇ ਵਿੱਚੋਂ 2 ਯੂਨਿਟ ਬੰਦ ਨੇ। ਇਸ ਯੂਨਿਟ ਦੇ ਵਿੱਚੋਂ ਯੂਨਿਟ ਨੰਬਰ 1 ਆ ਜਿਹੜਾ, ਉਹਦੇ ਵਿੱਚੋਂ 158 ਤੇ ਯੂਨਿਟ 3 ਦੇ ਵਿੱਚੋਂ 212 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂ ਕਿ ਇਹਦੀ ਕੁੱਲ ਸਮਰੱਥਾ 920 ਮੈਗਾਵਾਟ ਆ। ਇਸੇ ਤਰ੍ਹਾਂ GGSC STP ਦਾ ਰੋਪੜ ਤਾਪ ਘਰ ਹੈ ਜਿਹੜਾ, ਉਹਦੇ ਵਿੱਚੋਂ 6 ਦੇ ਵਿੱਚੋਂ 2 ਯੂਨਿਟ ਪਹਿਲਾਂ ਹੀ ਬੰਦ ਆ, ਬਾਕੀਆਂ ਦੇ ਵਿੱਚੋਂ ਯੂਨਿਟ ਨੰਬਰ 4 ਤੇ 5 ਵੀ ਜਿਹੜੇ ਆ ਬੰਦ ਹੋ ਗਏ ਆ। ਤੇ ਇਹਦੇ ਯੂਨਿਟ ਨੰਬਰ 3 ਦੇ ਵਿੱਚੋਂ 159 ਤੇ ਯੂਨਿਟ ਨੰਬਰ 6 ਦੇ ਵਿੱਚੋਂ 161 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਆ। 840 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ ਦੇ ਵਿੱਚ ਅੱਜ ਲਗਭਗ 320 ਮੈਗਾਵਾਟ ਬਿਜਲੀ ਜਿਹੜੀ ਆ ਸਪਲਾਈ ਦਿੱਤੀ ਗਈ ਆ। 840 ਇਹਦੀ ਆ। ਸੋ ਪ੍ਰਾਈਵੇਟ ਸੈਕਟਰ ਦੇ ਇੱਕ ਹੋਰ ਤਾਪ ਘਰ LDT ਰਾਜਪੁਰਾ ਵੱਲੋਂ ਯੂਨਿਟ ਨੰਬਰ 1 ਵੱਲੋਂ 668 ਤੇ ਯੂਨਿਟ ਨੰਬਰ 2 ਵੱਲੋਂ 657 ਮੈਗਾਵਾਟ ਬਿਜਲੀ ਦਿੱਤੀ ਗਈ ਹੈ ਸਪਲਾਈ, ਪਰ ਇਹਦੀ ਕੁੱਲ ਸਮਰੱਥਾ 1400 ਮੈਗਾਵਾਟ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਸੀਂ ਤੁਹਾਨੂੰ ਸਾਰੇ ਜਿਹੜੇ ਮੈਗਾਵਾਟ ਦੱਸ ਦਿੱਤੇ ਆ ਕਿ ਕਿੰਨੀ ਸਮਰੱਥਾ ਇਹਨਾਂ ਦੀ, ਪਰ ਬਾਵਜੂਦ ਇਸ ਦੇ ਜਿਹੜਾ ਵਾ ਉਹ ਬਿਜਲੀ ਜਿਹੜੀ ਆ ਉਹ ਪੈਦਾ ਨਹੀਂ ਕੀਤੀ ਜਾ ਸਕਦੀ। ਸੋ ਪੰਜਾਬੀ ਰੇਡੀਓ USA ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸਾਡੇ ਸੀਨੀਅਰ ਨਿਊਜ਼ ਪ੍ਰੋਡਿਊਸਰ ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦਾ ਸਾਥ ਦੇਣਗੇ ਹਰਜੋਤ ਸਿੰਘ ਖਾਲਸਾ। ਪ੍ਰੋਗਰਾਮ ਹੋਏਗਾ ਅਪਡੇਟ ਅਮਰੀਕਾ। ਸੋ ਉਸ ਦੇ ਵਿੱਚ ਤੁਸੀਂ ਅਮਰੀਕਾ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਬਾਰੇ ਜਾਣਕਾਰੀਆਂ ਹਾਸਲ ਕਰ ਸਕੋਗੇ। ਤੇ ਜਾਂਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫਿਰ ਤੋਂ ਮਾਰਦੇ ਚੱਲਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਜਿਹੜਾ ਨੰਬਰ ਆ ਉਹ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ, ਸਵਾਲ ਹੈ, ਇਨਕੁਆਇਰੀ ਕਰਨੀ ਹੈ, ਕੋਈ ਵੀ ਹੈ ਤਾਂ ਸਲਾਹ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਜੀ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ਿਨ ਰੈਂਟਨ, ਗੁਰਮੀਤ ਸਿੰਘ ਧਿਆਨਕਰ ਸਮਰਾ ਰੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਲਿਊਬ ਟਰੱਕ ਵਾਸ਼, ਆਇਲ ਚੇਂਜ ਕਰਾਉਣਾ, ਏਅਰ ਬ੍ਰੇਕਸ ਦਾ ਕੰਮ ਕਰਾਉਣਾ ਹੈ, ਨਵੇਂ ਪੁਰਾਣੇ ਟਾਇਰਾਂ ਦੀ ਐਕਸਚੇਂਜ ਕਰਨੀ ਹੈ, ਤਰਨੀਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਸੈਂਟਾਨੇਲਾ ਵਾਲਿਆਂ ਨਾਲ। ਇਹਨਾਂ ਦਾ ਨੰਬਰ ਹੈ ਜੀ 209 277 0113। ਇਸੇ ਤਰ੍ਹਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀ ਟਟਵਾਲ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 559 800 0590। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਹੁਣ ਇੱਥੇ ਦਿਓ ਇਜਾਜ਼ਤ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫਿਰ ਮੁਲਾਕਾਤ ਹੋਏਗੀ ਨਵੀਆਂ ਤੇ ਅਹਿਮ ਖਬਰਾਂ ਦੇ ਨਾਲ। ਆਪਾਂ ਇੱਕ ਵਾਰ ਫਿਰ ਤੋਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸਾਹਮਣੇ ਹਾਜ਼ਰ ਹੋਣਗੇ ਰਾਜਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।